ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ। ਅਸੀਂ ਵਜੂ ਕਰਨ ਲੱਗੇ ਹਾਂ, ਉਹ ਜੀ ਉਹਨਾਂ ਨੇ ਫਿਰ ਸ਼ੁਰੂ ਕਰਤਾ ਪਟੜੀ ਪਰੀ ਮਾਰਨਾ। ਉਹਦੀਆਂ ਬੀਬੀਆਂ ਨੇ ਸਾਡੇ ਨਾਲ, ਮੇਰੀ ਮਾਂ ਭੈਣ ਹੋਰ ਜਿਹੜੀਆਂ ਬੀਬੀਆਂ ਦੀਆਂ, ਉਹ ਚੀਕਾਂ ਮਾਰਦੀ, ਕੋਈ ਇੱਧਰ ਭੱਜੀ ਹੈ, ਕੋਈ ਇੱਧਰ ਭੱਜੀ ਹੈ, ਕਿਸੇ ਨੇ ਫੜ ਲਿਆ, ਕਿਸੇ ਨੂੰ ਮਾਰਤਾ। ਮੈਂ ਕੋਲ ਪਿੰਡ ਸਾ ਜਿਵੇਂ ਆ ਡੇਰਾ ਨਾ, ਇਸ ਤਰ੍ਹਾਂ ਮੈਂ ਗਿਆ, ਮੈਨੂੰ ਕਹੀ ਦੇ ਦਿਓ, ਮੇਰੀ ਬਾਲ ਦਾ ਫੌਤ ਹੋ ਗਈ ਅਤੇ ਮੈਂ ਟੋਆ ਕੱਢ ਲਾਂ। ਕਬਰ ਤਾਂ ਉੱਥੇ ਕਿਹਨੇ ਕੱਢਣੀ ਸੀ। ਉਹ ਕਹਿੰਦੇ ਭਾਈ ਅੱਗੇ ਮਹਾਜਰ ਆਉਂਦੇ ਨੇ ਅਤੇ ਕਈਆਂ ਲੈ ਕੇ ਜਿਹੜੀ ਚੀਜ਼ ਦਿੰਦੇ ਉਹ ਲੈ ਜਾਂਦੇ ਨੇ, ਮੁੜ ਕੇ ਦਿੰਦੇ ਨਹੀਂ। ਅਸੀਂ ਤਾਂ ਉਸ ਪਿੰਡ ਦੇ ਬਸਿੰਦੇ ਨੇ। ਇੱਕ ਗੋਹਾ ਇਕੱਠਾ ਕਰਨ ਵਾਲੀ ਤਾਂ ਮੇਰਾ ਛੋਟੀ ਜਿਹੀ ਕਹੀ ਪਈ, ਆਹ ਲੈ ਜਾ, ਕਹਿੰਦਾ ਮੈਂ ਲੈ ਇਹੀ ਦੇ ਦੇ। ਅਤੇ ਪਿੰਡ ਸਾਡੇ ਢੱਡਰੀ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਸਾਹੋ ਕੰਮ ਸਿੱਖ ਪੈ ਗਏ। ਜਥਾ ਪੈ ਗਿਆ ਸਿੱਖਾਂ ਦਾ। ਕਿਹੜੀ ਬਰਾਦਰੀ ਦਾ ਪਿੰਡ ਸੀ ਜ਼ਿਆਦਾ? ਮੁਸਲਮਾਨਾਂ ਦਾ, ਰਾਜਪੂਤਾਂ ਦਾ। ਉਹ ਵੀ ਰਾਜਪੂਤਾਂ ਦੇ ਸਾਹ? ਰਾਜਪੂਤ, ਹਾਂ, ਚਾਰੇ ਪਿੰਡ ਦੇ ਰਾਜਪੂਤਾਂ ਹੀ ਸੀ। ਅੱਛਾ, ਰਾਜਪੂਤਾਂ ਦੇ। ਲਓ ਜੀ, 4 ਚਫੇਰੋਂ ਫਿਰ ਜਿਹੜੇ ਮੁੰਡੇ ਥੇ ਬਰਛੇ ਗੰਡਾਸੇ ਲੈ ਕੇ ਆਪਣਾ ਭੱਜ ਕੇ ਪੈ ਗਏ। ਤੁਸੀਂ ਵੀ ਗਏ ਸੀ? ਮੈਂ ਵੀ ਗਿਆ ਸੀ। ਮੇਰੇ ਕੋਲ ਸੀ 3 ਕੁੰਡੇ ਲੱਗੇ ਹੋਏ ਸੀ, ਉਹਨੂੰ ਛਵੀ ਸੀ ਐਡੀ ਲੰਬੀ, ਪੁਰਾਣੇ ਵਕਤ ਦੀ, ਸਾਡੇ ਬਾਬੇ ਦਾਦੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਜਿਵੇਂ ਧਰੇਕਾਂ ਖੜੀਆਂ ਨੇ, ਉਹਦੇ ਉੱਤੇ ਲਟੇਰੇ ਬਰਛੇ ਤਲਵਾਰਾਂ ਨਹੀਂ ਖੜੇ ਨੇ। ਅੱਛਾ। ਉਹਦੇ ਵਿੱਚ ਸਾਡੇ ਪਿੰਡ ਦੇ 2 ਚੂੜੇ ਸੀ। ਤੁਹਾਡੇ ਪਿੰਡ ਦੇ? ਸਾਡੇ ਪਿੰਡ ਦੇ ਪਿਛਲੇ ਢੱਡਰੀ ਦੇ। ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਮ ਚਾਨਣ ਸੀ, ਇੱਕ ਦਾ ਨਾਮ ਬਰਿਆਮ ਸੀ। ਉਹਦੇ ਬੇਲਾ 'ਚ ਵੜ ਕੇ ਨਾ, ਉਹ ਖੂਹੀ ਦੇ ਵਿੱਚ ਬੈਠ ਗਿਆ। ਕੱਚੀ ਕੁਹਾਰ ਸੀ, ਟਾਪਟਾ ਕੋਈ ਨਹੀਂ ਲੱਗੀ ਜਿਹਨੂੰ, ਪਾਣੀ ਥਾ ਉਹਦੇ ਵਿੱਚ, ਉਹਦੇ ਵਿੱਚ ਬੈਠ ਗਿਆ। ਉਹ ਮੈਂ ਫਿਰਦਾ ਤੁਰਦਾ ਉਹਨਾਂ ਬੇਲਾਂ 'ਚ ਜਾ ਵੜਿਆ। ਮੈਂ ਝਾਤੀ ਮਾਰੀ, ਉਹ ਵਿੱਚ ਬੈਠਿਆ। ਮੈਂ ਜੀ ਕੰਢੇ 'ਤੇ ਖਲੋ ਕੇ ਉਹਦੇ ਮਾਰੇ ਗਿਆ ਨਾ, ਇਸ ਤਰ੍ਹਾਂ ਟੱਪ, ਉਹ ਗੰਡਾਸੀ ਦਾ ਜਿਹੜੀ ਛਵੀ ਕੋਲ ਸੀ, ਉਹਦੀ 8 ਉਂਗਲੀਆਂ ਇਸ ਤਰ੍ਹਾਂ ਲੈ ਗਈਆਂ ਅਤੇ ਚੀਰਾ ਵੀ ਕੋਈ ਵੱਢਿਆ ਗਿਆ। अस्सलामुअलैकुम बुजुर्गो। वालेकुम सलाम जी। बुजुर्गो की हाल चाल है ਤੁਹਾਡਾ? बड़ी खैर है जी। ਕੀ ਨਾਮ ਹੈ ਆਪਣਾ? मुंशी खां। ਹਾਂਜੀ, मुंशी। ਮੁਨਸ਼ੀ। ਤੁਹਾਡੇ ਵਾਲਦ ਸਾਹਿਬ ਦਾ? करीम बख्श। ਕਰੀਮ ਬਖਸ਼। ਤੇ ਦਾਦਾ ਜੀ ਦਾ? पीर बख्श। ਪੀਰ ਬਖਸ਼। ਤੇ ਇੰਡੀਆ ਚੋਂ ਆਏ ਹੋ ਕਿ ਇੱਥੋਂ ਦੇ ਤੁਸੀਂ? इंडिया जो आए हैं जी। ਇੰਡੀਆ ਚੋਂ। हाँ। ਪੁਰਾਣੀਆਂ ਗੱਲਾਂ ਚੇਤਾ ਨੇ ਤੁਹਾਨੂੰ? बल्ले जी। ਕਿੰਨੀ ਉਮਰ ਹੋ ਗਈ ਤੁਹਾਡੀ ਇਸ ਟਾਈਮ? इस टाइम 2 ਚੋਂ ਨਿਕਲ ਕੇ 3 ਸਾਲ 'ਚ ਵੜ ਗਏ ਹਾਂ। ਹਾਂਜੀ। 100 ਛੱਡ ਕੇ 2 ਚੋਂ ਨਿਕਲ ਕੇ 3 ਸਾਲ ਲੱਗ ਗਿਆ। ਫਿਰ 2 ਮਹੀਨਾ ਇੱਕ ਚੌਥਾ ਮਹੀਨਾ। ਹਾਂ, 100 ਤੇ ਤੀਸਰਾ ਸਾਲ ਲੱਗ ਗਿਆ ਤੁਹਾਨੂੰ? ਹਾਂ। ਮਾਸ਼ਾਅੱਲਾ ਜੀ, ਸਹੀ ਸਿਹਤ ਹੈ ਤੁਹਾਡੀ ਇਸ ਟਾਈਮ? 28 27 ਦਾ ਜਨਮ ਹੈ। ਅੱਛਾ। 18 17 ਦਾ। ਅੱਛਾ। 17 18 ਦਾ ਜਨਮ ਹੈ ਤੁਹਾਡਾ? ਹਾਂ। ਕਿਹੜਾ ਪਿੰਡ ਸੀ ਆਪਣਾ ਪਿੱਛੇ? ਢੱਡਰੀ। ਢੱਡਰੀ। ਹਾਂ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਸਾਹੋ ਕੀ, ਸਾਹੋ ਕੀ ਮੁਸਲਮਾਨਾਂ ਦਾ। ਹਾਂਜੀ। ਰਤੋ ਕੀ, ਤਕੀਬਰ। ਤਕੀਬਰ। 4 ਪਿੰਡ ਅਸੀਂ ਇਕੱਠੇ ਥੇ। 5 ਮੀਲ ਤੇ ਬੜਬੜ ਥਾ ਪਿੰਡ ਉਹਨਾਂ ਦਾ, ਤੇ 5-6 ਮੀਲ ਤੇ ਇੱਧਰ ਹੋੜਲਾ ਥਾ।
ਸਹੀ। ਉਹ ਮੁਸਲਮਾਨਾਂ ਦਾ, ਹੋਰ ਸਾਰੇ ਸਿੱਖਾਂ ਦੇ ਪਿੰਡ ਸੀ। ਸਿੱਖਾਂ ਦੇ ਕਿਹੜੇ ਕਿਹੜੇ ਪਿੰਡ ਸੀ ਮਸ਼ਹੂਰ? ਸਿੱਖਾਂ ਦਾ ਤੋਗੋਵਾਲ, ਹਾਂਜੀ। ਜਸੜਵਾਲ ਨਾਂ ਥਾ, ਉਹ ਨਵਾਂ ਪਿੰਡ ਕਹਿੰਦੇ ਸੀ ਉਹਨੂੰ, ਹੂੰ ਤੇ ਰਾਜੀਆ, ਧੰਧੇਰ, ਦੁਲਨੇ ਦਾ ਕੋਟ, ਕਾਲੇ ਕੀ, ਇਹ 4 ਸਵੇਰੇ ਸਾਡੇ 2-2 ਮੀਲ 2-2 ਮੀਲ ਥੇ। ਬਾਬਾ ਵੱਡੇ ਸਿੱਖਾਂ ਦੇ ਪਿੰਡ ਸਨ। ਪੂਰੀ ਥੇ। ਪੂਰੇ। ਲੌਂਗੋਵਾਲ ਵੱਡਾ ਥਾ। ਤੇ ਤੁਹਾਡੇ ਵਾਲਾ ਪਿੰਡ ਕਿੱਡਾ ਕੁ ਵੱਡਾ ਸੀ? ਸਾਡੇ ਜੀ 5 ਲੰਬਰਦਾਰ ਤੇ 5 ਪੱਤੀਆਂ ਥੀਆਂ। ਅੱਛਾ 5 ਲੰਬੜਦਾਰ ਸੀ। 5 ਲੰਬਰਦਾਰ। ਨਾਂ ਚੇਤਾ ਨੇ ਲੰਬੜਦਾਰਾਂ ਦੇ? ਹਾਂ ਜੀ। ਦੱਸੋ। ਮੇਰਾ ਭਰਾ ਲੱਗਦਾ ਚਾਚੇ ਬਾਬੇ ਦਾ ਪੁੱਤਰ ਨਾਮਦਾਰ ਖਾਂ। ਹਾਂਜੀ। ਨਾਮਦਾਰ ਖਾਂ। ਅੱਛਾ ਨਾਮਦਾਰ ਖਾਨ। ਤੇ ਦੂਸਰਾ ਉਹਦੇ ਨਾਲ ਸਾਡੀ ਪੱਤੀ ਲੱਗਦੀ ਸੀ, ਉਹਦਾ ਨਾਂ ਚੂੜੀਏ ਖਾਂ। ਹਾਂ। ਤੇ ਤੀਸਰਾ ਮਾਨਤ ਖਾਂ। ਸਹੀ ਚੌਥਾ ਨਬੀ ਬਖਸ਼। ਸਹੀ ਤੇ ਪੰਜਵਾਂ ਉਹਦਾ ਨਾਮ ਵੀ ਚੂੜੀਏ ਖਾਂ ਸੀ। ਸਹੀ ਹੋ ਗਿਆ। ਇਹ 5 ਨੰਬਰ ਦਾ। ਸਾਰੇ ਮੁਸਲਮਾਨ ਹੀ ਰਹਿੰਦੇ ਸੀ ਉਸ ਪਿੰਡ ਦੇ ਵਿੱਚ? ਸਾਰੇ ਵਿੱਚ ਉਹਦੇ ਵਿੱਚ ਬਾਹਮਣ ਸੀ, ਬ੍ਰਾਹਮਣ ਹੂੰ ਤੇ ਖੱਤਰੀ ਤੇ ਬਾਣੀਏ ਜਿਹੜੇ ਦੁਕਾਨਾਂ ਕਰਦੇ ਸੀ। ਅੱਛਾ। ਹਾਂ, ਚੂੜੇ ਸੀ, ਸਹੀ ਹੋ ਗਿਆ। ਚਮਿਆਰ ਕੋਈ ਨਹੀਂ ਸੀ। ਕਿਹੜੀ ਬਰਾਦਰੀ ਜ਼ਿਆਦਾ ਸੀ ਪਿੰਡ ਦੇ ਵਿੱਚ? ਰਾਜਪੂਤ। ਤੁਹਾਡੀ ਰਾਜਪੂਤ ਬਰਾਦਰੀ? ਹਾਂ। ਬੜਿਆਰ ਗੋਤ ਹੈ? ਬਰਿਆ। ਸਹੀ ਹੋ ਗਿਆ। ਤੇ ਚੂੜਿਆਂ ਦੇ ਨਾਂ ਚੇਤਾ ਨੇ? ਹਾਂ। ਕੀ ਨਾਂ ਸੀ? ਨੰਦੂ ਖਾਂ, ਸੋਣ, ਨੰਦੂ, ਸੋਣ, ਹੂੰ ਕੋਲਾ ਤੇ ਇਹ ਜਿਹੇ ਨਾਂ ਸੀ। ਹੂੰ ਉਹ ਜਿਹੜੇ ਬਾਹਮਣ ਸਨ ਉਹਨਾਂ ਦੇ ਨਾਂ ਚੇਤਾ ਨੇ? ਹਾਂ। ਉਹਨਾਂ ਦੇ ਦੱਸੋ ਜਿਹੜੇ ਦੁਕਾਨ ਕਰਦੇ ਸਨ। ਇਹ ਦੁਕਾਨ ਕਰਦੇ ਦਾਨਾ ਹੂੰ ਤੇ ਸਿਵਰਾਮ, ਹੂੰ ਜੈਰਾਮ, ਜੈ ਰਾਮ, ਸਰਨਾ ਸਰਨਾ। ਤੇ ਇਹ ਦੁਕਾਨਾਂ ਕਰਦੇ ਸੀ। ਸਹੀ ਹੋ ਗਿਆ। ਹਾਂ। ਹੋਰ ਤੁਹਾਡੇ ਨਾਲ ਜਿਹੜੇ ਤੁਹਾਡੀ ਉਮਰ ਦੇ ਬੱਚੇ ਸਨ, ਹਾਂ। ਉਹਨਾਂ ਦੇ ਨਾਂ ਚੇਤਾ ਨੇ ਜਿਹੜੇ ਤੁਹਾਡੇ ਨਾਲ ਉੱਥੇ ਪਿੰਡ ਦੇ ਵਿੱਚ ਫਿਰਦੇ ਵੀ ਰਹੇ ਨੇ ਜਾਂ ਖੇਡਦੇ ਰਹੇ ਨੇ? ਹਾਂ ਜੀ। ਉਹਨਾਂ ਦੇ ਕੀ ਨਾਂ ਸਨ? ਸਿੱਖਾਂ ਦੇ, ਉਹਨਾਂ ਦੇ, ਹਿੰਦੂਆਂ ਦੇ। ਜਿਹੜੇ ਵੀ ਸਿੱਖ ਜਾਂ ਹਿੰਦੂ ਸਨ ਉੱਥੇ? ਉਹ ਮੁਸਲਮਾਨ ਤਾਂ ਅਸੀਂ 5 ਪੱਤੀਆਂ ਸੀ ਨਾ, ਸਾਰੇ ਮੁੰਡੇ ਇਕੱਠੇ ਹੋ ਜਾਂਦੇ ਕਿਤੇ। ਨਹੀਂ ਵੇਖ, ਸਿੱਖਾਂ ਦੇ ਜਾਂ ਬਾਹਮਣਾਂ ਦੇ ਵੀ ਹੈ ਸੀ ਬੱਚੇ? ਆਹ ਛੋਟੇ ਸੇ ਉਹ ਘੱਟ ਹੀ ਆਉਂਦੇ ਸਾਡੇ ਉਹਨਾਂ ਦੇ ਨਾਂ ਚੇਤਾ ਨੇ? ਹਾਂ ਬੱਲੇ। ਦੱਸੋ। ਸੇਵਕ, ਸੋਹਣ ਲਾਲ, ਬੀਰਬਲ, ਰੋਸ਼ਨ, ਫੱਤੂ, ਕੁੰਦਨ। ਸਹੀ ਠੀਕ ਹੋ ਗਿਆ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? 3। 3 ਮਸਜਿਦਾਂ ਸੀ। ਹਾਂ। ਕਿਹੜੀ ਕਿਹੜੀ ਸਾਈਡ ਤੇ ਸੀ? ਇੱਕ ਤਾਂ ਸੀ ਦੱਖਣ ਪਾਸੇ, ਹੂੰ ਇਸ ਪਿੰਡ ਦੇ ਅੱਗੇ ਸੀ ਚੜ੍ਹਦੇ ਪਾਸੇ ਦੀ ਦੱਖਣ ਦੀ ਸਾਈਡ 'ਚ ਬਰਾਬਰ ਤੇ। ਇੱਕ ਸੀ ਛਿਪਦੇ ਪਾਸੇ ਇਸ ਗੁੱਠ 'ਚ, ਅੱਛਾ। ਤੇ ਤੀਜੀ ਦੀ ਇੱਥੇ ਛਿਪਦੇ ਪਾਸੇ ਸੀ ਉਹ ਵੀ। ਪੱਕੀਆਂ ਮਸਜਿਦਾਂ ਸੀ? ਤੇ ਪੱਕੀਆਂ ਸੀ। ਜਿਹੜੀ ਆਹ ਮਸਜਿਦ ਸੀ ਨਾ ਵਿਚਾਲੇ, ਹਾਂਜੀ। ਇਹ ਜਾਮਾ ਮਸਜਿਦ ਸੀ, ਬਹੁਤ ਵੱਡੀ ਸੀ, ਬਹੁਤ। ਅੱਛਾ ਉੱਥੇ ਤੁਸੀਂ ਈਦ ਦੀ ਨਮਾਜ਼ ਪੜ੍ਹਦੇ ਸੀ? ਹਾਂ ਜੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਕਬਰਸਤਾਨ ਵੀ ਹੈ ਸੀ? ਹਾਂ ਜੀ। ਉਹ ਕਿਹੜੇ ਸਾਈਡ ਤੇ ਸੀ? ਉਹ ਜੀ ਚੜ੍ਹਦੇ ਸਾਈਡ ਤੇ। ਚੜ੍ਹਦੀ ਸਾਈਡ? चढ़ते साइड पे तकिया था, उससे भी दुफनाते थे। इधर थे था पहाड़ साइड से। ਅੱਛਾ। हाँ, वो बड़ा पुराना थे था जी, उसे मुद्दतों का जी। ਅੱਛਾ ਉੱਥੇ ਵੀ ਦਫਨਾਉਂਦੇ ਸੀ? हाँ। ਸਹੀ ਹੋ ਗਿਆ। ਤੇ ਹਿੰਦੂਆਂ ਦਾ ਜਾਂ ਸਿੱਖਾਂ ਦਾ ਕੋਈ ਹੈਗਾ ਸੀ ਮੰਦਰ ਸ਼ੰਦਰ ਜਾਂ ਗੁਰਦੁਆਰਾ? नहीं साढ़े पिंड च कोई नहीं। ਕੋਈ ਨਹੀਂ ਸੀ ਹੈ? कोई नहीं। समाधा थी उन्होंने बनाई हुई छोटी छोटिया ना, चिट्टे चिट्टे कली अच्छा। कुली फेर के उत्थे जाके दाने दूने भी सुटते थे, जानवरों को पाते थे। ਹੂੰ उत्थे पानी पूनी भी डोलते थे। ਸਹੀ ਸਹੀ। ਤੇ ਜਦੋਂ ਉਹਦੇ ਚ ਆਏ? ਅੱਛਾ। जी ਤੇ ਹੋਰ ਕੋਈ ਸਕੂਲ ਵੀ ਹੈ ਸੀ ਪਿੰਡ ਦੇ ਵਿੱਚ? है से ਕਿਹੜੇ ਸਾਈਡ ਤੇ ਸੀ? छिपदे साइड से। ਦਿੰਦੇ ਪਾਸੇ? हाँ। ਤੁਸੀਂ ਪੜ੍ਹਦੇ ਰਹੇ ਸਕੂਲ ਦੇ ਵਿੱਚ? थोड़े दिन महीना डेढ़ ही गए हाँ। ਅੱਛਾ। मगरों अपने घर दियाँ मजबूरियाँ, डंगर पशु नहीं खुलते थे ਸਹੀ तो ਸਹੀ। फिर हटा लिया। ਠੀਕ ਹੋ ਗਿਆ। ਕੋਈ ਜਿਹੜਾ ਮਾਸਟਰ ਪੜ੍ਹਾਉਂਦਾ ਸੀ ਉੱਥੇ, हाँ ਉਹਦਾ जी। ਨਾਮ ਪਤਾ ਕਿਸੇ ਦਾ? हाँ जी। ਕੀ ਨਾਂ ਸੀ? इतना नाम था मास्टर हमीद खान। ਹਮੀਦ ਖਾਨ? हाँ। ਤੁਹਾਡੇ ਪਿੰਡ ਦਾ ਹੀ ਸੀ? ना लामो आया। ਅੱਛਾ ਨਾਮ ਹੁੰਦਾ ਸੀ। हाँ। ਸਹੀ ਹੋ ਗਿਆ। ਕੋਈ ਹਿੰਦੂ ਜਾਂ ਸਿੱਖ ਵੀ ਟੀਚਰ ਹੈਗਾ ਸੀ? है सन। ਕੀ ਨਾਂ ਸੀ ਉਹਦਾ? एक का नाम सेवक लाल था, ਹੂੰ एक का नाम चूड़ लाल था। ਸਹੀ ਹੋ ਗਿਆ। स्कूल था वो। ਅੱਛਾ ਪੰਜਵੀਂ ਤੱਕ ਸਕੂਲ ਸੀ? हाँ। ਠੀਕ ਹੋ ਗਿਆ। ਡੇਰੇ ਸ਼ੇਰੇ ਤੁਹਾਡੇ ਕਿਹੜੀ ਸਾਈਡ ਤੇ ਸੀ? साडा चढ़दे पासे था जी, 2 पत्तियां का डेरा, ਅੱਛਾ। हथाई कहते थे उन्होंने। ਹੂੰ ਤੇ ਬੜਾ ਖੂਬਸੂਰਤ ਥੜਾ ਬਣਾ ਕੇ ਅੱਗੇ ਖੁੱਲਾ ਸੌਣਾ,
ਕੋਈ ਵਿਗਾ ਥਾਂ ਦਾ ਬਲਿਆ ਦਾ ਭਰਤੀਆਂ ਪਾ ਕੇ ਜੰਜ ਬਰਾਤ ਕੌਣ ਤਮਾਸ਼ਾ ਜੋ ਜਲੂਸ ਜਲਾਸ ਹੁੰਦੇ ਸੀ ਸਾਰੇ ਉਹਦੇ 'ਚ ਇਕੱਠੇ ਹੋ ਜਾਂਦੇ ਸੀ 28 'ਚ ਅੱਛਾ 28 ਚ 28 ਪਿੰਡ ਦੇ ਵਜੇ ਨਾਲ ਹੀ ਸੀ। ਨਾਲ ਹੀ। ਸਹੀ ਜੰਜ ਉਂਝ ਉੱਥੇ ਬਿਠਾਉਂਦੇ ਸੀ। ਹਾਂ ਜੰਜ ਬਰਾਤ ਕਿਸੇ ਦੀ ਫੌਤਗੀ ਹੋਈ ਤਾਂ ਪੂਰਾ ਉੱਥੇ ਵਿਛਾ ਲਿਆ। ਅੱਛਾ ਹਾਂ ਖੂਹ ਵੀ ਹੈ ਸੀ ਉੱਥੇ ਤੁਹਾਡੇ ਡੇਰੇ ਤੇ? ਡੇਰੇ ਦੇ ਜੀ ਕੱਚੇ ਖੂਹ ਤੇ ਸਿਰਫ 3 ਪਾਣੀ ਪੀਣ ਵਾਲੇ। ਪਿੰਡ ਦੇ ਵਿੱਚ? ਹਾਂ ਉਹ ਮਾਸਕੀ ਤੇ ਚਮੜੇ ਦੀਆਂ ਮਸਕਾਂ ਬਣਾਈਆਂ ਹੋਣੀਆਂ ਉਹਨਾਂ ਨੇ ਇੱਥੇ ਮੋਢੇ 'ਚ ਪਾ ਕੇ ਨਾ 3-4 ਚਾਟੀਆਂ ਭਰ ਜਾਂਦੀਆਂ ਇੱਕ ਮਸਕ ਨਾਲ। ਕੋਈ 2 ਪੁਆਲ ਦਾ ਕੋਈ 1 ਪੁਆਲ ਦਾ ਉਹਨਾਂ ਦਾ ਆਪਣਾ ਨਿਆਂ ਦਿੰਦਾ ਉਹਨਾਂ ਨੂੰ ਹਾੜੀ ਕੱਟੇ। ਅੱਛਾ ਉਹ ਪਿੰਡ ਦੇ ਹੀ ਸਨ ਮਾਸ਼ਕੀ? ਮਾਸਕੀ ਉਹ ਸੱਕੇ ਵੱਜਦੇ ਸੀ। ਮੁਸਲਮਾਨ ਸਨ ਉਹ? ਮੁਸਲਮਾਨ। ਸਹੀ। ਇੱਕ ਗਲੀ ਸੀ ਉਹਨਾਂ ਦੀ ਮਹੱਲਾ ਸਾਰਾ ਉਹ ਸੱਕਿਆਂ ਦਾ ਹੀ ਸੀ ਬਾਹਰ ਬਾਈ ਨਾਲ ਨਾ ਪਿੰਡ ਦੇ ਸਹੀ ਸੱਕੇ ਸੀ। ਸਹੀ ਹੋ ਗਿਆ। ਬਜ਼ੁਰਗ ਹੁਣ 47 ਵੱਲ ਆਉਂਦੇ ਆ ਜੀ ਕਿ ਜਦੋਂ ਉਜਾੜੇ ਪਏ ਜੀ ਕਿੱਦਾਂ ਪਤਾ ਲੱਗਿਆ ਤੁਹਾਡੇ ਪਿੰਡ ਦੇ ਲੰਬੜਦਾਰਾਂ ਨੂੰ ਜਾਂ ਤੁਹਾਨੂੰ ਕਿ ਅਸੀਂ ਹੁਣ ਛੱਡ ਦੇਣਾ ਪਿੰਡ ਆਪਣਾ? ਆ ਜੀ ਸੁਰਬਾ ਸੁਰਬੀ ਹੋ ਗਈ 4 ਸਵੇਰੇ ਵੀ ਪਾਕਿਸਤਾਨ ਵੱਖਰਾ ਬਣ ਗਿਆ, ਹਿੰਦੁਸਤਾਨ ਵੱਖਰੀ ਬਣ ਗਈ, ਮੁਸਲਮਾਨਾਂ ਨੂੰ ਉੱਧਰ ਜਾਣਾ ਪੈਣਾ, ਹਿੰਦੂਆਂ ਨੂੰ ਇੱਧਰ ਆਉਣਾ ਪੈਣਾ। ਉੱਚਾ ਬੋਲਦਾ। ਅੱਛਾ ਕਿੱਦਾਂ ਪਤਾ ਲੱਗਿਆ ਫਿਰ ਤੁਹਾਨੂੰ? ਬਸ ਇਸ ਤਰ੍ਹਾਂ ਹੀ ਅਖਬਾਰ ਛਪਾਰ ਆਉਂਦੇ ਸੀ ਉਹ ਪੜ੍ਹ ਕੇ ਲੋਕੀ ਦੱਸਦੇ ਸੀ ਵੀ ਇਸ ਤਰ੍ਹਾਂ ਵੰਡਾਂ ਹੋ ਗਈਆਂ, ਤਕਸੀਮ ਹੋ ਗਈ। ਆਲੇ ਦੁਆਲੇ ਪਿੰਡਾਂ 'ਚ ਅੱਗਾਂ ਲੱਗੀਆਂ ਸੀ? ਨੇ ਅਜੇ ਕੋਈ ਨਹੀਂ ਲੱਗੀ ਸੀ। ਰੋਜ਼ੇ ਰੱਖੇ ਨੇ 30 ਉੱਥੇ ਈਦ ਕਰੀ ਹੈ ਪੜ੍ਹੀ ਹੈ ਉਸ ਆਪਣੇ ਪਿੰਡ? ਆਪਣੇ ਪਿੰਡ। ਉਦੋਂ ਅਮਨ ਅਮਾਨ ਹੀ ਸੀ? ਅਮਨ ਮਾਨ ਜੀ ਪਹਿਰੇ ਲਾ ਲਏ ਸੀ ਉਂਝ। ਅੱਛਾ ਮੁੰਡੇ ਜਿਹੜੇ ਬਰਛਾਂ ਵਾਲੇ ਤਲਵਾਰਾਂ ਵਾਲੇ ਨਾ ਸਾਈਡ ਤੇ 2-2 ਕਿੱਲੇ ਹਟਵੇਂ ਪਹਿਰੇ ਲਾ ਲਏ ਸੀ। ਤੋਗੋਵਾਲ ਪਿੰਡ ਸਾ ਜਿਹੜਾ ਉਹ ਇਕੱਠੇ ਹੋ ਕੇ ਨਾ 100-200 ਬੰਦਾ ਉਹ ਆ ਕੇ ਦਿਖਾਈ ਦਿੰਦਾ ਜਦੋਂ ਅਸੀਂ ਪੈਂਦੇ ਸੀ ਅੱਗੋਂ ਭੱਜ ਕੇ ਤੇ ਫਿਰ ਉਹ ਅੱਗੇ ਲੱਗ ਕੇ ਆਪਣੇ ਪਿੰਡ ਜਾ ਵੜਦੇ। ਅੱਛਾ ਹੋਰ ਕੋਈ ਪਿੰਡ ਨਹੀਂ ਸਾਡੇ ਕੋਲ ਚੜ੍ਹਿਆ ਹੈ। ਹਾਂ ਤੇ ਵੈਸੇ ਫਿਰ ਕਿਦੋਂ ਤੁਸੀਂ ਉੱਠੇ ਹੋ ਪਿੰਡੋਂ ਆਪਣੇ? ਈਦ ਪੜ੍ਹ ਕੇ ਦੂਸਰੇ ਦਿਨ ਸਾਰੇ ਪਿੰਡ ਸਾਡੇ ਪਿੰਡ 4-5 ਜਿਹੜੇ ਨਜ਼ਦੀਕ ਸੀ ਨਾ ਮੁਸਲਮਾਨ ਸਾਰੇ ਇਕੱਠੇ ਹੋ ਗਏ ਤੁਹਾਡੇ ਪਿੰਡ ਦੇ ਵਿੱਚ? ਆ ਧਨੌਲਾ ਥਾ ਉਹ ਵੀ ਆ ਗਿਆ ਗੱਡੇ ਜੋੜ ਕੇ 5 ਕੋਸਾ ਸਾਤੋਂ ਉਹ ਵੀ ਗੱਡੇ ਜੋੜ ਕੇ ਇੱਥੇ ਹੋ ਗਿਆ। ਤਕੀਬਰ ਵੀ ਰਤੋ ਕੀ ਵੀ 100 ਕੀ ਵੀ ਸਾਰੇ ਸਾਡੇ ਪਿੰਡ ਹੀ ਇਕੱਠੇ ਹੋ ਗਏ। 100 ਕੀ ਜੇ ਵੀ ਮੁਸਲਮਾਨ ਹੀ ਸਨ? ਹਾਂ ਮੁਸਲਮਾਨ ਹੀ 4 ਪਿੰਡ ਥੇ ਇਹ। ਅੱਛਾ ਧਨੌਲਾ 5ਵਾਂ ਥਾ। ਤੇ ਫਿਰ ਜਿਹੜੇ ਕੰਮੀਕਾਰੀ ਸੀ ਨਾ ਬਠਿੰਡੇ ਤੱਕ ਦੇ ਫਿਰੋਜ਼ਪੁਰ ਤੱਕ ਦੇ ਇੱਥੋਂ ਇਹ ਸਾਰੇ ਕੰਮੀਕਾਰੀ ਇੱਧਰੋਂ ਬਾਰਡਰ ਕੈਂਪ ਹੋ ਗਿਆ ਨਾ ਫੌਜ ਲੱਗ ਗਈ ਉਹ ਸਾਰੇ ਉੱਥੇ ਪਿਛਾਂ ਹਟਦੇ ਰਹੇ ਕੰਮੀ ਨਿਕਲੇ ਘਰਾਂ 'ਚੋਂ। ਤੁਹਾਡਾ ਵੀ ਜ਼ਿਲ੍ਹਾ ਦੂਸਰਾ ਅੰਬਾਲਾ ਸੀ ਕੀ ਕਹਿੰਦੇ? ਨਾਭਾ। ਨਾਭਾ ਹੀ ਸੀ ਨਾ? ਨਾਭਾ ਰਿਆਸਤ ਸੀ। ਰਿਆਸਤ ਨਾਭਾ ਹੀ। ਹਾਂ ਤਹਿਸੀਲ ਫੂਲ ਸੀ ਜ਼ਿਲ੍ਹਾ ਨਾਭਾ ਸੀ ਰਿਆਸਤ ਨਾਭਾ ਗਈ। ਅੱਛਾ ਤੇ ਫਿਰ ਤੁਸੀਂ ਜਦੋਂ ਤੁਹਾਡੇ ਪਿੰਡ ਇਕੱਠੇ ਹੋਣੇ ਸ਼ੁਰੂ ਹੋ ਗਏ ਹਾਂ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਤੁਸੀਂ ਪਿੰਡੋਂ ਆਪਣੇ ਨਿਕਲੇ? ਈਦ ਪੜ੍ਹ ਕੇ ਈਦ ਜਿੱਦਣ ਪੜ੍ਹੀ ਉਦੋਂ ਦੂਸਰੇ ਦਿਨ ਨਿਕਲ ਆਏ? ਦੂਸਰੇ ਦਿਨ ਅਸੀਂ ਸਾਰਿਆਂ ਨੇ ਗੱਡੇ ਗੁੱਡੇ ਆਪਣੇ ਮੁਕੰਮਲ ਜੋੜ ਲਏ, ਢੱਗੇ ਜੋੜ ਲਏ। ਗੱਡੇ ਜੋੜ ਕੇ ਅਸੀਂ ਚੜ੍ਹਦੇ ਪਾਸੇ ਨੂੰ ਗਏ ਆ। ਫਿਰ ਤੋਗੋਵਾ ਪਿੰਡ ਰਾਹ ਚਾਂ ਥਾ ਉੱਥੇ ਨੂੰ ਗਏ ਨੇ। ਜਦ ਪਹਿਲੇ ਗੱਡੇ ਉੱਥੇ ਉੱਪੜ ਗਏ ਨਾ ਸ਼ੁਰੂ ਵਾਲੇ ਉਹਨਾਂ ਨੇ ਅੱਗੇ ਟੋਆ ਪੱਟਦਾ ਖਾਲੀ ਖੋਤੀ ਬੜੀ ਡੂੰਘੀ ਰਸਤੇ ਦੇ ਵਿੱਚ ਜਿਹੜਾ ਰਾਹ ਛੱਡਿਆ ਗਿਆ ਨਾ ਗੱਡੇ ਲੰਘਣ ਨੂੰ ਲੰਘਦੀ ਦੇ ਅੱਗੇ ਟ੍ਰੈਫਿਕ ਉਹ 'ਚ ਟੋਆ ਪੁੱਟਦਾ ਸਿੱਖਾਂ ਨੇ? ਸਿੱਖਾਂ ਨੇ। ਅੱਛਾ ਉਹ ਬੰਦੇ ਇਕੱਠੇ ਹੋ ਕੇ ਗਏ ਸਿਆਣੇ ਵੀ ਸਾਨੂੰ ਲੰਘ ਜਾਣ ਦਿਓ। ਅਗੇ ਨਹੀਂ ਜੀ ਸਾਨੂੰ ਖਤਰਾ ਹੈ ਅਸੀਂ ਨਹੀਂ ਲੰਘਣ ਦੇਣਾ। ਉਸ ਵਕਤ ਜਦੋਂ ਜਹਿਦ ਹੁੰਦੀ ਇੱਕ ਮੀਆਂ ਜੀ ਸਾ ਉਹਦਾ ਬੜੀ ਮੰਨਤਾ ਸੀ। ਡੋਗਰ ਸਾ ਬਹੁਤ ਕਰਨੀ ਵਾਲਾ ਸਾ ਬੜੀ ਮੰਨਤਾ ਹੁੰਦੀ ਸੀ। ਕੌਣ ਸੀ? ਡੋਗਰ। ਅੱਛਾ ਆ ਕੌਮ ਦਾ ਡੋਗਰ ਸਾਹਿਬ ਬੜਾ ਕਿਹੜੇ ਪਿੰਡ ਦਾ ਸੀ? ਢੱਡਰੀ ਦਾ ਹੀ ਸੀ। ਢੱਡਰੀ ਦਾ? ਹਾਂ ਉਹਨਾਂ ਦੀ ਮੰਨਤਾ ਬਹੁਤ ਸੀ। ਦਰਬਾਰ ਬਣਿਆ ਹੋਇਆ ਉਹਦਾ ਬੜਾ ਭਾਈ ਰੋਸ਼ਨ ਸ਼ਾਹ ਫੌਤ ਹੋਇਆ ਸੀ ਉਹਦਾ ਦਰਬਾਰ ਬਣਿਆ ਹੋਇਆ ਸੀ। ਅੱਛਾ ਡੋਗਰ ਬਰਾਦਰੀ ਸੀ? ਹਾਂ। ਕੀ ਨਾਂ ਸੀ ਉਹਦਾ ਡੋਗਰ ਦਾ? ਫਤਿਹ ਮੁਹੰਮਦ। ਫਤਿਹ ਮੁਹੰਮਦ। ਉਹਨੂੰ ਵੀ ਲੈ ਕੇ ਗਏ ਉਹਨਾਂ ਨੂੰ ਬੜੇ ਮੰਨਦੇ ਸੀ ਉਹ ਸਿੱਖ ਸਾਰੇ। ਅੱਛਾ ਤੇ ਉਹਨੂੰ ਵੀ ਉਹਨਾਂ ਨੇ ਜਵਾਬ ਦਿੱਤਾ। ਫਿਰ ਅਸੀਂ ਤਾਂ ਆਪਣੇ ਗੱਡਿਆਂ ਕੋਲ ਹੀ ਖੜੇ ਸੀ ਜਿਹੜੇ ਤੇ ਉਹ ਜਿਹੜੇ ਬਠਿੰਡੇ ਕੰਨਿਓ ਇੱਧਰੋਂ ਗਏ ਸੀ ਨਾ ਫਿਰੋਜ਼ਪੁਰਾ ਬਾਰਡਰ ਤੋਂ ਪਿਛਾਂ ਹਟ ਕੇ ਸਾਡੇ ਪਿੰਡ 'ਚ ਉਹ ਉੱਤਰ ਕੇ ਬੜਬਰ ਨੂੰ ਤੁਰ ਪਏ ਛਾਲਾ ਰਾਹ ਛੱਡ ਕੇ ਨਾ
ਗੱਡਿਆਂ ਦੀ ਲਾਈਨ ਲੱਗੀ ਤੋਗਾ ਤੇ ਕਦੀ 400 ਗੱਡਾ ਦਾ ਕਦੀ 2000 ਦਾ। ਧਨੌਲਾ ਵੀ ਸਾਰਾ ਗੱਡੇ ਲੈ ਕੇ ਆ ਗਿਆ ਤਾਂ ਇਹਨਾਂ ਦੇ ਵਿਚਾਰੇ ਪਿੰਡਾਂ ਦੇ ਗੱਡੇ ਸੀ। ਸਹੀ। ਬੈਲ ਜੋੜੇ ਹੋਏ ਨੇ, ਕਿਸੇ ਨੇ ਕੰਨ ਪਰ ਉਹ ਢੱਗੇ ਦੇ ਪਰ ਜੂੜਾ ਨਹੀਂ ਲਾਇਆ, ਉਸ ਤਰ੍ਹਾਂ ਜੁੱਪੇ ਜਪਾਏ ਸਮਾਨ ਲੱਦਿਆ ਰਦਾਇਆ ਜੋ ਕੁਝ ਥਾ ਕਰਦਾ ਆਪਣਾ ਉਹ ਵਿੱਚ ਹੀ ਗੱਡਿਆਂ ਦੇ ਉਸ ਤਰ੍ਹਾਂ ਛੱਡ ਕੇ ਪੈਦਲ ਬੜਬੜ ਨੂੰ ਹੋ ਗਏ। ਅੱਛਾ ਉਹ ਛੱਡ ਦਿੱਤੇ ਛੱਡਤੇ ਸਭ ਸਮਾਨ ਆਪਣਾ ਛੱਡਤੇ। ਕਿਹੜੇ ਪਿੰਡ ਦੇ ਕੋਲ ਛੱਡਿਆ ਸੀ? ਤੋਗੋਵਾਲ ਦੇ। ਟੋਗੋਵਾਲ ਦੇ ਕੋਲ। ਤੋਗੋਵਾਲ ਦਾ ਰਾਹ ਅੱਛਾ ਜਿਹੜਾ ਥਾਂ ਪੱਟੇ ਸੀ ਉਹਦੀ ਵਜ੍ਹਾ ਤੋਂ? ਆਹ ਉਹਦੀ ਵਜ੍ਹਾ ਤੋਂ ਰਸਤਾ ਨਾ ਮਿਲਿਆ ਅੱਗੇ ਜਾਣ। ਸਮਾਨ ਲੱਦਿਆ ਲਦਾਇਆ ਛੱਡ ਦਿੱਤਾ? ਸਭ ਕੁਝ ਵਜ੍ਹਾ ਦਾ ਪਹਿਲਾਂ ਹੀ ਰਸਤੇ ਰਾਹ ਤੇ ਜਿਹੜਾ ਦੂਸਰਾ ਮਾਲ ਥਾ ਟੱਗੇ ਜੁੜੇ ਜਿਹੜਾ ਹੀ ਛੱਡ ਕੇ ਵਾਗੇ। ਫਿਰ ਅਸੀਂ ਬੜਬੜ ਨੂੰ ਹੋ ਗਏ ਸਿੱਧੇ। ਕੋਈ ਇਸ ਵੱਟੇ ਜਾ ਰਿਹਾ, ਕੋਈ ਇਸ ਵੱਟੇ ਜਾ ਰਿਹਾ। ਕਿੰਨੀ ਕੁ ਆਵਾਮ ਸੀ ਉਦੋਂ? ਮਾਂ ਤੁਹਾਨੂੰ ਦੱਸਿਆ ਵੀ ਸਾਰੀ ਇੱਥੇ ਦੀ ਬਹੁਤ ਕਮੀ ਕਾਰੀ ਜਿਹੜੇ ਸਿੱਖਾਂ ਦੇ ਪਿੰਡਾਂ 'ਚ ਵੱਸਦੇ ਇਹ ਵੀ ਇਕੱਠੇ ਹੋਏ। ਅੱਛਾ ਉਹ ਵੀ ਆ ਗਏ ਸਨ? ਆ 4-5 ਪਿੰਡ ਅਸੀਂ ਇਕੱਠੇ ਹੋਏ ਤੇ ਪਹਿਲਾਂ। ਤੁਹਾਡੇ ਪਿੰਡਾਂ ਦਾ ਜ਼ੈਲਦਾਰ ਵੀ ਹੈ ਸੀ ਕੋਈ? ਹਾਂਜੀ ਜ਼ੈਲਦਾਰ ਵੀ ਹੈ ਸੀ ਕੋਈ ਤੁਹਾਡੇ ਆ ਪਿੰਡਾਂ ਦਾ? ਸਫੈਦਪੋਸ਼ ਕਹਿੰਦੇ ਜੀ ਉਹਨੂੰ। ਸਫੈਦਪੋਸ਼ ਕਹਿੰਦੇ ਉਹਨੂੰ। ਸਫੈਦਪੋਸ਼ ਕਿਹੜੇ ਪਿੰਡ ਦਾ ਸੀ? ਉਹ ਢੱਡਰੀ ਦਾ ਹੀ ਥਾ। ਅੱਛਾ ਢੱਡਰੀ ਦਾ ਸੀ। ਸਹੀ ਹੋ ਗਿਆ। ਉਹਨੇ ਵੀ ਮਦਦ ਨਹੀਂ ਕੀਤੀ ਤੁਹਾਡੀ? ਉਹ ਕੀ ਮਦਦ ਕਰਦਾ? ਹਿੰਦੂ ਥਾ, ਮੁਸਲਮਾਨ ਥਾ ਉਹਦਾ। ਹਾਂ ਮੁਸਲਮਾਨ ਥਾ। ਨਹੀਂ ਮੁਸਲਮਾਨ ਦੇ ਆ ਤੇ ਉਹਦੀ ਸੁਣੀ ਨਹੀਂ ਜਾਂਦੀ ਸੀ? ਹਾਂਜੀ ਉਸ ਵੇਲੇ ਉਹਦੀ ਹੈ ਨਹੀਂ ਸੀ ਨਹੀਂ ਰੱਖ ਉਹਦੀ ਕੀ ਸੁਣੀ ਜਾਣੀ ਸੀ? ਉੱਪਰ ਰਿਆਸਤਾਂ 'ਚ ਉਹਦੀ ਉਹ ਆਪਣੇ ਘਰੇ ਦਾ ਜਦ ਤੱਕ ਬੈਠੇ ਜਦ ਤੱਕ ਪੁੱਛਦੇ ਆਉਂਦੇ ਜਾਂਦੇ ਆ ਮੁਲਾਜ਼ਮ ਜਿਹੜੇ ਆਉਂਦੇ ਸੀ ਉਹਦੇ ਡੇਰੇ 'ਤੇ ਆਉਂਦੇ ਤੇ ਫਿਰ ਉਹਦੀ ਕੀ ਪੁੱਛਤੀ? ਅੱਛਾ ਉਹ ਵੀ ਸਾਡੇ ਨਾਲ ਹੀ ਲੱਗ ਗਿਆ। ਅੱਛਾ ਫਿਰ ਤੁਸੀਂ ਉਹ ਵੱਟਾਂ ਤੋਂ ਫਿਰ ਪਹੁੰਚੇ? ਬੜਬੜ ਪਹੁੰਚ ਗਏ ਜੀ ਉਹਨਾਂ ਦੇ ਪਿੰਡ। ਅੱਛਾ ਇਹ ਬਜ਼ੁਰਗਾਂ ਦੇ ਪਿੰਡ। ਹਾਂ ਉੱਥੇ ਰਹੇ ਆ ਰਾਤ। ਸਵੇਰੇ ਲੌਂਗੋਵਾਲ ਪਿੰਡ ਰਾਜ ਥਾ। ਬਹੁਤ ਪੰਜਾਬ 'ਚ ਸਿੱਖਾਂ ਦਾ ਇੱਧਰ ਆ ਪਾਕਿਸਤਾਨ ਵੀ ਪਾ ਕੇ ਹਿੰਦੁਸਤਾਨ ਵੀ ਪਾ ਕੇ ਪੰਜਾਬ 'ਚ ਪਿੰਡ ਵੱਡੇ ਸਿੱਖਾਂ ਦਾ ਲੌਂਗੋਵਾਲ ਥਾ। ਲੌਂਗੋਵਾਲ ਹਾਂ ਮੁਸਲਮਾਨਾਂ ਦਾ ਪਿੰਡ ਸੀ ਸਿਉਣ। ਕਿਹੜਾ ਸੀ? ਸਿਉਣ ਸਿਉਣ ਸਿਉਣ। ਉਹ ਵੱਡੀ ਸੀ ਮੁਸਲਮਾਨਾਂ ਦਾ ਪਿੰਡ। ਅੱਛਾ ਮੁਸਲਮਾਨਾਂ ਦਾ ਉਹ ਸੀ ਤੇ ਲੌਂਗੋਵਾਲ ਉਹਨਾਂ ਦਾ ਸੀ? ਹਾਂ ਸਿੱਖਾਂ ਦਾ। ਫਿਰ ਲੌਂਗੋਵਾਲ ਵਾਲੇ ਲੱਗੇ ਨਾ ਸਿੱਖ ਆਪਣੀ ਸਲਾਹ ਕਰਨ ਹਾਂਜੀ ਵੀ ਗਾਫਲੇ ਨੂੰ ਡੱਕੀਏ, ਇਹਨਾਂ ਦੇ ਅੱਗੇ ਹੋਈਏ ਡੱਕੀਏ। ਉੱਥੇ ਸੀ ਚੌਂਕੀ ਥਾਣੇਦਾਰ ਰਹਿੰਦਾ। ਉਹਨੇ ਦੁਰਾਬੀਨ ਲਾ ਕੇ ਦੇਖਿਆ, ਕਹਿੰਦਾ ਨਾ ਇਮਾਮ ਬਹੁਤ ਜ਼ਿਆਦਾ ਹੈ ਅਤੇ ਤੁਹਾਡੇ ਬਸ 'ਚ ਨਹੀਂ ਆਉਣੀ, ਫਿਰ ਤੁਹਾਨੂੰ ਮਜਬੂਰੀ ਹੋ ਜਾਣੀ ਹੈ। ਉਹਨਾਂ ਨੇ ਫਿਰ ਹੱਥ ਜੋੜ ਕੇ ਅੱਛਾ ਮੀਆਂ ਅੱਜ ਤੁਹਾਡੇ ਨਾਲ ਆ, ਕੱਲ੍ਹ ਨੂੰ ਸਾਡੇ ਨਾਲ ਵੀ ਖੌਨੀ ਕੀ ਵਕਤ ਆਉਣਾ ਹੈ। ਅੱਛਾ ਸਿੱਖਾਂ ਨੇ ਕਿਹਾ? ਸਿੱਖਾਂ ਨੇ ਕਿਹਾ। ਕੋਈ ਕਿਸੇ ਨੇ ਹੱਥ ਨਹੀਂ ਚੁੱਕਿਆ। ਅਸੀਂ ਲੰਘ ਗਏ। ਅੱਗੇ ਆਉਂਦਾ ਪਿੰਡ ਹੋਡਲਾ, ਉਹ ਸਭ ਤੋਂ ਪਹਿਲਾਂ ਉੱਠ ਕੇ ਉਜਾੜ ਲਿਆ ਸਿੱਖਾਂ ਨੇ। ਲੁੱਟਮਾਰ ਕੀਤੀ? ਲੁੱਟਮਾਰ ਕੀਤੀ। ਬੱਚੇ ਭਰੇ ਪਏ ਵਿਹੜਿਆਂ ਦੇ ਵਿੱਚ। ਤੁਸੀਂ ਵੇਖੇ ਆਪਣੀ ਅੱਖੀਂ ਵੇਖੇ ਜੀ ਐਡੇ ਐਡੇ ਬੱਚੇ ਜਬਰ ਚੁੱਕ ਕੇ ਉਹਨਾਂ ਨੇ ਢਾਹ ਕੇ ਸੁੱਟੇ ਸੀ। ਹਾਂ ਉਹ ਦੁੱਧ ਸ਼ੁੱਧ ਉਹਨਾਂ ਦੇ ਉਸ ਤਰ੍ਹਾਂ ਭਾਂਡਿਆਂ 'ਚ ਪਏ ਨੇ, ਰੋਟੀ ਪੱਕੀ ਖਿਲਰੀ ਪਈ ਹੈ, ਖਾਣ ਨਹੀਂ ਦਿੱਤੀ ਉਹਨਾਂ ਨੂੰ। ਅੱਛਾ ਅਸੀਂ ਵੀ ਜਿਹੜੇ ਭੁੱਖੇ ਸੀ, ਜਿਹੜੇ ਜੋ ਕੁਝ ਲੱਭਦਾ ਉੱਥੇ ਉਹਨਾਂ ਦਾ ਉਹ ਰੋਟੀ ਖਾ ਲੈਂਦੇ ਸੀ। ਅਸੀਂ ਵੀ ਬੜਬੜ ਕੋਈ ਨਹੀਂ ਪਕਾ ਕੇ ਖਾ। ਅੱਛਾ ਉਸ ਪਿੰਡੋਂ ਤੁਸੀਂ ਲੰਘੇ? ਫਿਰ ਅਸੀਂ ਉਹ ਪਿੰਡ ਲੰਘ ਗਏ ਹਾਂ। ਉਹ ਵੀ ਨਾਲ ਰਲ ਕੇ ਜਿਹੜੇ ਬੱਚੇ ਖਜੇ ਲੁਕੇ ਸੀ ਨਾ ਫਸਲਾਂ 'ਚ, ਹਾਂਜੀ ਉਹ ਵੀ ਸਾਡੇ ਨਾਲ ਰਲ ਗਏ। ਫਿਰ ਅਸੀਂ ਡਸਕੇ ਪਹੁੰਚ ਗਏ ਹਾਂ। ਡਸਕੇ ਵਾਲੇ ਜਿਹੜੇ ਸਿੱਖ ਤੇ ਉਹ ਮੁਸਲਮਾਨ ਤੇ ਸਰਦਾਰ ਡੋਗਰ, ਉਹ ਕਹਿਣ ਲੱਗੇ ਵੀ ਸਾਨੂੰ ਪਟਿਆਲੇ ਵਾਲੇ ਦਾ ਹੁਕਮ ਹੈ। ਇਹ ਪਹਿਲਾਂ ਗੱਦੀ ਮਿਲੀ ਸੀ ਡੋਗਰਾਂ ਨੂੰ। ਕੀ ਮਿਲੀ ਸੀ? ਰਾਜ ਜਿਹੜਾ ਥਾ ਨਾ। ਅੱਛਾ ਗੱਦੀ। ਹਾਂ ਇਹ ਡੋਗਰਾਂ ਨੂੰ ਮਿਲਿਆ ਥਾ। ਇਹ ਆਲਾ ਸਿੰਘ ਥਾ ਭਾਈ ਬਣਿਆ ਹੋਇਆ ਡੋਗਰ ਦਾ, ਅਹਿਮਦ ਦਾ। ਉਹਨੇ ਆਪ ਨਹੀਂ ਲਈ, ਫਿਰ ਉਹ ਆਲਾ ਸਿੰਘ ਨੂੰ ਦੇਤੀ ਪਟਿਆਲੇ ਵਾਲੇ ਨੂੰ। ਅੱਛਾ ਹਾਂ ਪਟਿਆਲੇ 'ਚ ਥਾ ਉਹਨੂੰ ਦੇ ਦਿੱਤੀ ਆਪਣੀ। ਪਟਿਆਲਾ ਵੀ ਨੇੜੇ ਸੀ ਤੁਹਾਡੇ ਤੋਂ? ਨਹੀਂ ਪਟਿਆਲਾ ਨੇੜੇ ਦਾ, ਨਾਭਾ ਦੂਰ ਥਾ। ਨਾਭਾ ਦੂਰ ਸੀ ਲੇਕਿਨ ਰਿਆਸਤ ਤੁਹਾਡੀ ਨਾਭਾ ਸੀ? ਔਰ ਰਲਵੇਂ ਸੀ ਨਾ। ਅੱਛਾ ਅੱਛਾ ਆਹ ਦੋ ਪਿੰਡ ਨਾਭੇ ਦੇ ਆ ਗਏ, ਆਹ ਦੋ ਪਿੰਡ ਚਾਰ ਪਟਿਆਲੇ ਦੇ ਆ ਗਏ, ਇਸ ਤਰ੍ਹਾਂ ਰਲਵੀਂ ਆਬਾਦੀ। ਅੱਛਾ ਤੁਸੀਂ ਡਸਕੇ ਦੇ ਵਿੱਚੋਂ ਫਿਰ ਉੱਥੇ ਬੈਠੇ ਜਾਂ ਲੰਘ ਗਏ ਉੱਥੋਂ? ਉੱਥੇ ਬੈਠੇ ਹਾਂ ਜੀ ਤੇ ਉੱਥੇ ਰਹੇ ਹਾਂ ਅਸੀਂ ਮਹੀਨਾ ਡੇਢ। ਅੱਛਾ ਬਹੁਤ ਵੱਡਾ ਪਿੰਡ ਸੀ? ਬੜਾ ਬਾਬਾ ਪਿੰਡ ਨਾਲੇ ਸਾਰੇ ਲੋਕ ਸਿਰ ਜਿਵੇਂ ਆਪਾਂ ਬੈਠੇ ਹਾਂ ਸਿਰ ਜੋੜੇ ਤੇ ਕਿਹੜਾ ਉੱਥੇ ਮੰਜੀਆਂ ਢਾ ਕੇ ਬੈਠੇ ਸੀ। ਕੋਈ ਖੋਲੀਆਂ। ਡੋਗਰ ਵੀ ਉਸ ਟਾਈਮ ਉੱਥੇ ਬੈਠੇ ਸਨ? ਉੱਥੇ ਦੇ ਇੱਕ ਦਿਨ ਸਾਡੇ ਤੋਂ ਪਹਿਲਾਂ ਪਿੰਡ ਖਾਲੀ ਕਰਕੇ ਨਿਕਲ ਗਏ ਸੀ ਉਹ ਡੋਗਰ। ਫਿਰ ਮੁੜ ਕੇ ਖਬਰ ਨਹੀਂ ਪਿੱਛੋਂ ਆਰਡਰ ਆ ਗਿਆ ਪਟਿਆਲਿਓਂ, ਉਹ ਆਪਣੇ ਪਿੰਡ 'ਚ ਆ ਗਏ। ਫਿਰ ਡੋਗਰ ਬੈਠੇ ਸੀ। ਅੱਛਾ ਅਤੇ ਫਿਰ ਪਹਿਲਾਂ ਤਾਂ ਸਾਨੂੰ ਪੜ੍ਹਨ ਨਹੀਂ ਦੇ ਡੋਗਰ ਵੀ ਸਾਨੂੰ ਆਰਡਰ ਨਹੀਂ ਹੈ ਵੀ ਪਿੰਡ 'ਚ ਕੋਈ ਬਾਹਰੋਂ ਬੰਦਾ ਵੜੇ। ਅਤੇ ਫਿਰ ਉਹ
ਪੁਲਿਸ ਮਿਲਟਰੀ ਵਾਲੇ ਆਏ ਨੇ, ਉਹਨਾਂ ਨੇ 4 ਜਿਹੜੇ ਸਰਕਰਦੇ ਕਦੀਰ ਹਸਨ ਤੇ ਪੋਲਾ ਸਾਹਿਬ ਇੱਕ ਦਾ ਨਾਮ ਖੜੀ, ਚਾਰ ਜਿਹੜੇ ਚੰਗੇ ਸੀ ਨਾ ਉਹਨਾਂ ਦੇ ਸਰਕਰਦੇ ਡੋਗਰਾਂ ਦੇ, ਉਹ ਬੁਲਾ ਕੇ ਉਹਨਾਂ ਨੇ ਚਾਰੇ ਮਾਰਤੇ। ਕਿਹਨੇ ਮਾਰੇ ਸੀ? ਮਿਲਟਰੀ ਨੇ, ਪਟਿਆਲੇ ਜੀ ਨੇ। ਅੱਛਾ, ਮਿਲਟਰੀ ਨੇ ਡੋਗਰਾਂ ਦੇ ਮਾਰੇ ਸੀ? ਡੋਗਰਾਂ ਦੇ ਮਾਰਤੇ ਚਾਰੇ ਬੰਦੇ ਉਹ। ਫਿਰ ਉਹਨਾਂ ਨੇ ਕਿਹਾ ਵੀ ਆ ਜਾਓ ਤੁਸੀਂ ਦਾਖਲ ਹੋ ਜਾਓ ਪਿੰਡ ਦੇ ਵਿੱਚ। ਫਿਰ ਅਸੀਂ ਘਰਾਂ 'ਚ ਵੜੇ ਹਾਂ, ਵਿਹੜਿਆਂ 'ਚ ਪੈ ਗਏ, ਘਰਾਂ 'ਚ ਵੜ ਗਏ ਜੀ। ਜਿੱਥੇ ਜਿੱਥੇ ਥਾਂ ਲੱਭਿਆ ਉੱਥੇ ਰਹੇ ਫਿਰ ਮਹੀਨਾ ਡੇਢ। ਫਿਰ 10-20 ਇੱਧਰ ਨੂੰ ਨਿਕਲ ਗਏ ਨੇ, ਉੱਧਰੋਂ ਲੁੱਟ-ਮਾਰ ਕਰਕੇ ਜੋ ਬਾਲਣ ਡੱਕਾ ਜੇ ਕੱਟਾ ਬੱਛਾ ਲੱਭ ਗਿਆ ਉਹ ਵੀ ਡੰਗਰ ਫੜ ਤੁਸੀਂ ਵੀ ਲਿਆਂਦਾ। ਜਾਂਦੇ ਰਹੇ ਹੋ? ਅਸੀਂ ਜਾਂਦੇ ਰਹੇ ਹਾਂ ਜੀ ਲਿਆ ਕੇ। ਕਿਹੜੇ ਕਿਹੜੇ ਪਿੰਡ ਫਿਰ ਤਲਾਸ਼ੀ ਲਈ ਤੁਸੀਂ? ਹਾਂਜੀ, ਕਿਹੜੇ ਕਿਹੜੇ ਪਿੰਡਾਂ 'ਚ ਤਲਾਸ਼ੀ ਲਈ ਫਿਰ ਉਸ ਵੇਲੇ ਤੁਸੀਂ? ਉਹਨਾਂ ਦਾ ਪਿੰਡਾਂ ਦਾ ਨਾਂ ਕਿਸੇ ਦਾ ਕੋਈ ਤਾਂ, ਕਿਸੇ ਦਾ ਕੋਈ ਤਾਂ, ਪਿੰਡਾਂ ਦਾ ਤੇ ਕਿਹੜਾ ਉੱਥੇ ਸਿੱਖ ਰਹਿੰਦੇ ਨਹੀਂ ਸੀ? ਹੈ ਸਿੱਖ ਰਹਿੰਦੇ ਸੀ, ਰਹਿੰਦਿਆਂ ਦੇ ਉੱਤੇ ਹੀ ਲੁੱਟ ਲੈਂਦੇ ਸੀ? ਲੁੱਟ ਲੈਂਦੇ। ਬਰਛੇ ਅਸਲਾ ਸਾਡੇ ਕੋਲ ਸੀ। ਅੱਛਾ। ਤੇ ਫਿਰ ਜਦੋਂ 1.5 ਮਹੀਨਾ ਲੱਗਿਆ ਨਾ, ਫਿਰ ਪਟਿਆਲੇ ਵਾਲਾ ਦੇ 1 ਨੰਬਰ 2 ਨੰਬਰ 3 ਨੰਬਰ ਫੌਜ ਚੜ੍ਹੀ ਹੈ। 2-2 3-3 ਮੀਲ ਨਾ ਹਟਣਾ, 4 ਚੁਫੇਰੇ ਉਹਨਾਂ ਨੇ ਗੱਡੀਆਂ ਟੈਂਕ ਤੇ ਫਿਰ ਇਹਨੇ ਫਿਰ ਘੇਰਾ ਪਾ ਲਿਆ। ਅੱਛਾ। ਆਪਣੀ ਜਦ 'ਚ ਲੈ ਲਿਆ ਸਾਨੂੰ ਸਾਰਿਆਂ ਨੂੰ। ਫਿਰ ਹਰਿਆਊ ਥਾ ਪਿੰਡ ਕੋਲ ਨਾਲ ਉਹ ਮੀਲ ਕੁ, ਉੱਥੇ ਉਹਨਾਂ ਦਾ ਬੜਾ ਅਫਸਰ ਆ ਜਿਹੜਾ, ਉਹ ਆ ਕੇ ਬੈਠ ਗਿਆ। ਉਹਨੇ ਫਿਰ ਬੰਦਾ ਭੇਜਿਆ ਵੀ ਜਿਹੜੇ ਚੰਗੇ ਬੰਦੇ ਨਾ 5-10 ਉਹਨਾਂ ਨੂੰ ਇੱਥੇ ਬੁਲਾਓ। ਬੁਲਾ ਕੇ ਲਿਆ ਵੀ ਤੁਹਾਨੂੰ ਸਾਹਿਬ ਬੁਲਾਉਂਦਾ। ਸਹੀ। ਬੰਦੇ ਟੁਰ ਗਏ ਨੇ, ਬਾਗੇ ਨੇ। ਉਹਨਾਂ ਨੇ ਕਿਹਾ ਜੀ ਤੁਹਾਡੀ ਗੱਡੀ ਅਸੀਂ ਬੁਲਾਡੇ ਮਨਜ਼ੂਰ ਕਰਾਵਾਂਗੇ, ਰੇਲ ਗੱਡੀ ਤੁਹਾਨੂੰ ਪਾਕਿਸਤਾਨ ਪਹੁੰਚਾਵਾਂਗੇ। ਬਾਗ ਇੱਜ਼ਤ ਲਈ ਤੁਸੀਂ ਸਾਨੂੰ ਅਸਲਾ ਦੇ ਦਿਓ। ਅਸਲਾ ਦੇ ਦਿਓ ਤੁਹਾਨੂੰ, ਅਸੀਂ ਰੇਲ ਗੱਡੀ ਫੌਜ ਚੜ੍ਹਾ ਕੇ ਆਵੇਗੀ। 4-4 5-5 ਸਿਪਾਹੀ ਲੰਮੇ ਹਟਵੇਂ 2-2 ਕਿੱਲੇ ਹੜ ਕੇ ਪਹਿਰਾ ਦੇ ਕੇ ਤੁਹਾਨੂੰ ਚੜ੍ਹਾਏ, ਕੋਈ ਤੁਹਾਨੂੰ ਖਤਰਾ ਨਾ ਹੋਵੇਗਾ। ਉਹ ਬੰਦੇ ਨੇ ਕਿਹਾ ਅਸੀਂ ਤਾਂ ਅਸਲਾ ਹੀ ਕਰਨਾ, ਜੋ ਉਹ ਮਾਰ ਵਿਹੜਾ ਭਰ ਗਿਆ, ਐਡਾ ਥੜਾ ਲੱਗ ਗਿਆ, ਬਰਛਿਆਂ ਦਾ, ਗੰਡਾਸਿਆਂ ਦਾ, ਤਲਵਾਰਾਂ ਦਾ, ਸਾਰਾ ਕੁਝ ਦੇ ਦਿੱਤਾ ਆਪਣਾ? ਸਾਰਾ ਕੁਝ, ਰਫਲ ਪਿਸਤੌਲ ਸਭ ਕੁਝ ਦੇ ਦਿੱਤਾ। ਤੇ ਲਾਲਚ ਸੀ ਕਿ ਅਸੀਂ ਆਪਣਾ ਵੀ ਰੇਲ ਗੱਡੀ ਚੜ੍ਹ ਜਾਵਾਂਗੇ ਲਈ ਉਹ ਦਿੱਤਾ। ਫਿਰ ਕਹਿੰਦਾ ਹੁਣ ਨਗਦੀ ਤਲਾਸ਼ੀ ਦਿਓ। ਫਿਰ ਉਹਨਾਂ ਨੇ ਬੰਦੇ ਬਿਠਾ ਕੇ ਇੱਧਰ ਇਸ ਪਾਸੇ ਉਹ ਕੱਢਦੇ ਰਹੇ। ਜਿੱਧਰ ਤਲਾਸ਼ੀ ਜਿਹਦੀ ਹੋ ਗਈ ਨਾ, ਜਿਹੜਾ ਕੁਝ ਨਿਕਲਿਆ ਉਹਦੇ ਕੋਲ ਉਹਨਾਂ ਨੇ ਉੱਥੇ ਕੱਪੜੇ ਪਾ ਲਿਆ, ਕੱਪੜਾ ਵਿਛਾਇਆ ਤਾ, ਉਹਦਾ ਕੱਪ ਵੱਖਰਾ ਕਰਤਾ। ਫਿਰ ਪੈਸੇ ਪੂਸੇ ਵੀ ਲੈ ਲਏ? ਪੈਸੇ ਵੀ, ਨਗਦੀ, ਜੇ ਵਰਜੂ ਥਾ ਨਾ, ਸਾਰਾ ਕੁਝ ਲੁੱਟ ਲਿਆ ਤੁਹਾਨੂੰ? ਉਹ ਸਾਡਾ ਜੀ ਸਾਰਾ ਤਲਾਸ਼ੀ ਕਰਕੇ, ਸਾਰਾ ਫੋਲ ਕੇ। ਬੀਬੀਆਂ ਵੀ ਲੈਂਦੀਆਂ ਸੀ ਨਾਲ ਉਹਨਾਂ ਨੇ, ਉਹ ਬੀਬੀਆਂ ਦੀ ਤਲਾਸ਼ੀ ਲੈਂਦੀਆਂ ਸੀਆਂ ਅਤੇ ਬੰਦਿਆਂ ਦੀ ਬੰਦੇ ਲੈਂਦੇ ਸੀ। ਉਹ ਸਾਰਾ ਕੱਪੜੇ ਸਿੱਟ ਕੇ ਅਤੇ ਫਿਰ ਸਾਨੂੰ ਉਹ ਵੱਖਰਾ ਹੋ ਗਿਆ ਜੀ ਦੀ ਤਲਾਸ਼ੀ ਹੋਈ। ਬੰਦੇ ਲੱਗੀ ਜਾਂਦੇ ਉੱਧਰ, ਜੋ ਸਾਰੇ ਮੁੱਕ ਗਏ। ਫਿਰ ਕਹਿਣ ਲੱਗੇ ਵੀ ਤਿਆਰ ਹੋ ਤੁਸੀਂ। ਅਸੀਂ ਆਪਣੇ ਘਰ ਦੇ 5 ਫਰਦ ਥਾਂ, 2 ਭਰਾ ਸਾਂ ਸੀ, ਇੱਕ ਸਾਡਾ ਬਾਲਦ ਥਾ, ਇੱਕ ਮਾਂ ਸੀ, ਇੱਕ ਭੈਣ ਸੀ ਐਡੀ 10-12 ਸਾਲਾਂ ਦੀ। ਅੱਛਾ। ਸਭ ਦੇ ਗਾਫਲੇ ਦੇ ਅੱਗੇ ਅਗਲੇ ਪਾਸੇ ਅਸੀਂ ਸੀ। ਜਦ ਬੁਲਾਡੇ ਨੂੰ ਟੋਰੇ ਹਾਂ ਅਸੀਂ, ਫੌਜ ਲੱਗ ਗਈ ਇੱਧਰ 2 ਕਿੱਲੇ ਛੱਡ ਕੇ ਨਾ ਹਟਵੇਂ। ਉਹ 2 ਸਿਪਾਹੀ ਇੱਥੇ ਖਲੋ ਗਏ, 2 ਉੱਥੇ ਖਲੋ ਗਏ, ਇਸ ਤਰ੍ਹਾਂ ਕਿੱਲੇ 'ਤੇ ਨਾ ਸਿਪਾਹੀ ਖਲੋ ਗਏ। ਅਸੀਂ ਵਿਚਕਾਰ ਰਾਹ ਦੇ ਉੱਤੇ ਜਾ ਰਹੇ ਹਾਂ, ਸਭ ਦੇ ਅਗਲੇ ਪਾਸੇ ਅਸੀਂ ਸੀ। ਅੱਛਾ। ਜਿਸ ਵਕਤ ਅਸੀਂ ਬੁਲਾਡੇ ਪਹੁੰਚ ਗਏ ਹਾਂ, ਅਜੇ ਮਖੂਜ ਜਗ੍ਹਾ 'ਤੇ ਨਹੀਂ ਗਏ, ਗੱਡੀ ਦੀ ਲਾਈਨ ਆਉਂਦੀ ਸੀ ਬੁਲਾਡੇ ਨੂੰ। ਅੱਛਾ। ਉਸ ਤੋਂ ਪਿੱਛੇ ਹੀ ਆ ਜੇ ਅੱਗੇ ਬੋਰਡ ਸਾ ਇੱਕ, ਜਿਵੇਂ ਧਰੇਕਾਂ ਖੜੀਆਂ ਨੇ, ਉਹਦੇ ਉੱਤੇ ਲਟੇਰੇ, ਬਰਛੇ, ਤਲਵਾਰਾਂ ਨਹੀਂ ਖੜੇ ਨੇ। ਅੱਛਾ। ਉਹਦੇ ਵਿੱਚ ਸਾਡੇ ਪਿੰਡ ਦੇ 2 ਚੂੜੇ ਸੀ। ਤੁਹਾਡੇ ਪਿੰਡ ਦੇ? ਸਾਡੇ ਪਿੰਡ ਦੇ ਪਿਛਲੇ ਢੱਡਰੀ ਦੇ। ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਮ ਚਾਨਣ ਸੀ, ਇੱਕ ਦਾ ਨਾਮ ਬਰਿਆਮ ਥਾ। ਅੱਛਾ। ਉਹ ਦੋਵੇਂ ਆ ਕੇ ਜੀ ਮੇਰੇ ਬਾਲ ਦੇ ਇਸ ਤਰ੍ਹਾਂ ਹੱਥ ਜੋੜ ਕੇ ਅੱਗੇ ਖਲੋ ਗਏ ਅਤੇ ਸਲਾਮ ਕਰਿਆ। ਉਹ ਕਹਿਣ ਲੱਗਿਆ ਉਹ ਚਾਨਣ ਤੁਸੀਂ ਕਿੱਥੇ, ਤੁਸੀਂ ਕਿੱਧਰ ਲੁੱਟਣਾ ਹੈ? ਉਹ ਕਹਿਣਾ ਨਹੀਂ ਜੀ, ਮੇਰਾ ਦੁੱਲੇ ਦੀ ਬਾਰ 'ਚ ਭਾਈ ਪੋਲਾ ਜਿਹੜਾ ਇਹ ਗਿਆ था ਮਜ਼ਦੂਰੀ ਕਰਨ। ਉੱਧਰ ਕੋਈ ਨਹਿਰ ਨੂੰ ਇਹਨੂੰ ਲੈਣ ਗਿਆ था ਮੈਂ ਤਾਂ। ਅੱਛਾ। ਹੈ ਸੀ ਉਹਨਾਂ ਲਟੇਰਿਆਂ ਦੇ ਨਾਲ ਹੀ ਰਲਿਆ। ਅੱਛਾ, ਲੁੱਟਣ ਦੇ ਸੀ? ਹਾਂ। ਅਸੀਂ
150-200 ਬੰਦਾ ਲੰਘੇ ਆ ਨਾ ਜਿਸ ਵਕਤ ਹਾਂਜੀ ਪਾਰ ਕਰ ਗਏ ਆ ਉਹ ਥਾਂ ਰਸਤੇ 'ਚ ਜਾ ਰਹੇ ਆ ਉਧਰ ਨੂੰ ਬੁਲਾਡੇ ਦੀ ਲਾਈਨ ਪਰ ਗੱਡੀ ਦੀ ਲਾਈਨ ਪਰ ਚੜ੍ਹਨ ਲੱਗੇ ਆ ਤੇ ਉਹਨਾਂ ਨੇ ਨਾਰਾ ਮਾਰਿਆ ਫਿਰ ਆਪਣੇ ਜਕਾਰਾ ਮਾਰੇ ਵਾਹਿਗੁਰੂ ਦੀ ਫਤਿਹ। ਉਹਨਾਂ ਨੇ ਆ ਜਿਹੜੇ ਲੁੱਟਣ ਵਾਲੇ ਸੀ। ਲੁੱਟਣ ਵਾਲੇ ਸੀ ਵਾਹਿਗੁਰੂ ਦੀ ਫਤਿਹ। ਅੱਛਾ ਉਹ ਗਾਫਲੇ ਦੇ ਵਿੱਚ ਬੜੇ ਜੋ ਉਹਨਾਂ ਨੇ ਮੂੰਹ ਉਧਰ ਤੱਕ ਕਰਿਆ ਨਹੀਂ ਜਿੱਧਰ ਅਸੀਂ ਲੰਘੇ ਸੀ ਵੀ ਜਿੱਧਰੋਂ ਆ ਰਹੇ ਨਾ ਉਧਰ ਨੂੰ ਕਰ ਲਿਆ। ਫਿਰ ਕੋਈ ਇੱਧਰ ਭੱਜ ਗਿਆ, ਕੋਈ ਇੱਧਰ, ਕੋਈ ਚੀਕਾਂ ਮਾਰ ਕੇ ਬੀਬੀਆਂ ਭੱਜ ਗਈਆਂ। ਕਿਉਂ? ਉਹ ਮਾਰਨ ਜੋ ਲੱਗੇ, ਅੱਛਾ ਬਰਸ਼ਿਆਂ ਦੇ ਨਾਲ ਹੀ। ਬਰਛਾ ਤਲਵਾਰਾਂ ਨਾਲ ਮਾਰਨ ਲੱਗੇ ਨਾ ਸਾਰੇ ਜਿੰਨੇ ਥੇ ਸਾਰੇ ਇਕੱਠੇ ਹੋ ਗਏ। ਫਿਰ ਜਿਹੜੇ ਲੁਕੇ ਛਿਪੇ ਥੇ ਉਹ ਵੀ ਨਾਲ ਰਲ ਗਏ। ਫਿਰ ਜੀ ਇਹ ਡਸਕੇ ਚੱਕਰ ਗਏ ਨੇ, ਪਿੱਛੋਂ ਮਿਲਟਰੀ ਨੇ ਫਾਇਰ ਖੋਲ੍ਹਤਾ। ਪਿੱਛੋਂ ਮਿਲਟਰੀ ਨੇ ਫਾਇਰ ਖੋਲ੍ਹਤਾ, ਅੱਗੋਂ ਲੁਟੇਰੇ ਪੈ ਗਏ। ਲੁਟੇਰੇ ਪਏ। ਫਿਰ ਜਿੱਧਰ ਕਿਸੇ ਦਾ ਇਹਨਾਂ ਦਿਨ ਵੀ ਛਿਪ ਗਿਆ। ਅਸੀਂ ਗੱਡੀ ਦੀ ਲਾਈਨ ਲੰਘਿਆ 200-150 ਬੰਦਾ ਲਾ ਲਓ, ਬੀਬੀਆਂ ਬੱਚੇ ਸਭ ਪਾ ਕੇ। ਅਸੀਂ ਗੱਡੀ ਦੀ ਲਾਈਨ ਪੂਰ ਕਰਕੇ ਨਾ ਅੱਗੇ ਖਾਲੀ ਜਗ੍ਹਾ ਸੀ, ਉੱਚੀ ਜੀ ਬੇਬਾਦ ਸੀ, ਉਹਦੇ ਪਰ ਬੈਠ ਕੇ ਦੱਬ ਤੋਂ ਬੁੱਗੀ ਹੋਈ ਸੀ ਵੀ ਉਹਦੇ ਵਿੱਚ ਘਾਹ ਬੂਟ, ਉੱਥੇ ਬੈਠ ਗਏ। ਉਹ ਜਿਹੜੇ ਇੱਧਰੋਂ ਗਏ ਸੀ ਨਾ ਪਾਕਿਸਤਾਨ ਵੱਲੋਂ ਭਾਵੜੇ ਕਹਿੰਦੇ ਸੀ ਉਹਨਾਂ ਨੂੰ। ਅੱਛਾ ਉਹ ਹਾਕੀਆਂ ਲੈ ਕੇ ਆ ਗਏ। ਉਹ ਸਾਡੇ ਕੋਲ ਹਾਕੀਆਂ ਮਾਰਨ ਲੱਗੇ। ਹਾਕੀਆਂ? ਹਾਕੀਆਂ ਨਾਲ ਸਾਨੂੰ ਉਠਾਉਣ ਲੱਗੇ ਨਾ, ਤੁਸੀਂ ਪਾਕਿਸਤਾਨ ਜਾਓ, ਅੱਛਾ ਤੁਹਾਡਾ ਇੱਥੇ ਕੀ ਹੈ ਉਹਨਾਂ ਲਈ। ਉਹ ਇੰਨੇ ਹਿੰਦੂ ਥਾਣੇਦਾਰ ਸੀ, ਨਾਈ ਕੌਮ ਦਾ, ਹਾਂਜੀ ਨਾਈ ਸਾਰੀ ਕੌਮ ਦਾ ਥਾਣੇਦਾਰ ਲੱਗਿਆ ਹੋਇਆ, ਅੱਛਾ ਕੇਸ ਰੱਖੇ ਹੋਏ ਤੇ ਸਿੱਖੀ ਦਾ ਵਿੱਚ ਕਿਹੜੇ ਪਿੰਡ ਦੇ ਵਿੱਚ? ਬੁਲਾਡੇ 'ਚ। ਬੁਲਾਡੇ ਦੇ ਵਿੱਚ। ਹਾਂ ਉਹ ਆ ਗਿਆ ਜੀ, ਉਹਨੇ ਫਿਰ ਡੰਡਾ ਖਾ ਉਹਦੇ ਕੋਲ ਜਿੰਨੇ ਆਏ ਸੀ ਨਾ ਗਏ ਸੀ ਉਹ ਡੰਡੇ ਵਾਲੇ ਸ਼ਹਿਰ 'ਚੋਂ, ਸਾਰਿਆਂ ਨੂੰ ਆਰਡਰ ਦਿੱਤਾ ਵੀ ਜੇ ਤਾਂ ਕਿਸੇ ਨੇ ਲਿਆ ਕੇ ਕੋਈ ਖਾਣ ਵਾਲੀ ਚੀਜ਼ ਦੇਣੀ ਮੁੱਲ ਦਿਓ, ਉਂਝ ਦਿਓ। ਹਾਂਜੀ ਉਹ ਇੱਥੇ ਖਾਣ ਵਾਲੀ ਚੀਜ਼ ਹਾਂਜੀ ਇਹਨਾਂ ਦੇ ਬਰਤਨ ਵਾਲੀ ਉਹ ਲੈ ਕੇ ਆ ਸਕਦਾ, ਉਹ ਦੂਜਾ ਬੰਦਾ ਨਹੀਂ ਆ ਸਕਦਾ। ਫਿਰ ਉਹਨੇ ਡੰਡੇ ਮਾਰ ਮਾਰ ਕੇ ਸਾਰੇ ਭਜਾਤੇ। ਅੱਛਾ ਉਹ ਸਾਡੇ ਕੋਲ ਜਿਹੜਾ ਕੋਈ ਕਿਸੇ ਕੋਲ ਆਟਾ ਉਟਾ ਥਾ, ਉੱਥੇ ਇੱਟਾਂ ਉੱਟਾਂ ਦੇ ਚੁੱਲ੍ਹੇ ਰੋੜੇ ਟੋਏ ਪੱਟ ਕੇ ਤੱਤੇ ਕਰਕੇ ਖਾਧੇ ਪੀਤੇ। ਰਾਤ ਰਹੇ ਆ। ਫਿਰ ਸਾਡੇ ਨਾਲ ਸਾ ਇੱਕ ਛੱਜੂ ਨਾਈ ਮੁਸਲਮਾਨ, ਅੱਛਾ ਉਹਨੂੰ ਪਤਾ ਲੱਗ ਗਿਆ ਵੀ ਇਹ ਥਾਣੇਦਾਰ ਹੈ ਜਿਹੜਾ ਕੌਮ ਦਾ ਨਾਈ ਹੈ। ਅੱਛਾ ਉਹ ਜੀ ਉਹਦੇ ਨੇੜੇ ਲੱਗਿਆ, ਘੋੜੇ 'ਤੇ ਚੜ੍ਹਿਆ ਥਾਣੇਦਾਰ, ਆਪਣੀ ਬਰਾਦਰੀ ਭਰਾ ਕੋ ਗਿਆ। ਉਹਦੇ ਕੋਲ ਗਿਆ, ਸਲਾਮ ਉਹਨੇ ਕਰਿਆ ਵੀ ਸਰਦਾਰ ਸਾਹਿਬ ਸਲਾਮ ਆਲੇ, ਜਿਵੇਂ ਹੁੰਦਾ ਹੈ ਹੱਥ ਚੱਕ ਕੇ। ਉਹ ਕਹਿੰਦਾ ਹਾਂ ਜੀ, ਵੀ ਕਹਿੰਦਾ ਹਾਂ ਤਾਂ ਤੁਸੀਂ ਪੱਗ ਵੱਟ ਵੀ ਇੱਕੋ ਹੀ ਹਾਂ, ਤੂੰ ਵੀ ਨਾਈ ਹੈ ਮੈਂ ਵੀ ਨਾਈ ਹਾਂ, ਹਾਂ ਇੱਕੋ ਹੀ ਕੌਮ ਦੇ ਆ ਗੁੱਛੀ ਵਾਲੇ, ਤੇ ਸਾਨੂੰ ਕਿਸੇ ਪਾਸੇ ਲਾ ਦੇ। ਉਹਨੇ ਕਿਹਾ ਦੇਖੋ ਜੀ ਅੰਗਰੇਜ਼ੀ ਜਿੱਥੇ ਤੱਕ ਹੈ ਨਾ ਇੱਧਰ ਰਿਆਸਤਾਂ 'ਚ, ਮੈਂ ਅੰਗਰੇਜ਼ੀ ਦੇ ਪਿੰਡ ਤੱਕ ਜਾ ਸਕਦਾ, ਰਿਆਸਤ ਦੇ ਪਿੰਡ 'ਚ ਮੈਂ ਨਹੀਂ ਹੈਗਾ ਪੈਰ ਪੁੱਟ ਸਕਦਾ। ਅੱਛਾ ਰਿਆਸਤ ਦੀ ਜੂਹ 'ਚ ਮੈਂ ਨਹੀਂ ਵੜਨਾ, ਅੰਗਰੇਜ਼ੀ ਤੁਹਾਨੂੰ ਤੋਂ ਜਿੱਥੇ ਤੱਕ ਕਹਿੰਦੇ ਅੰਗਰੇਜ਼ੀ ਆਵੇਗੀ ਛੱਡਿਆ ਨਾ। ਉਹ ਕਹਿਣ ਲੱਗਿਆ ਸਾਨੂੰ ਭੀਖੀ ਛੱਡਿਆ, ਭੀਖੀ ਸਾਡੇ ਪਿੰਡ ਦੇ ਨੇੜੇ ਸੀ, ਅੱਛਾ ਵੀ ਉੱਥੇ ਤੱਕ ਲੰਘਾਇਆ। ਉਹਨੇ ਜੀ ਘੋੜਾ ਅੱਗੇ ਲਾ ਲਿਆ, ਪੁਲਿਸ ਆਪਣੀ ਨਾਲ ਲੈ ਲਈ ਹੈ, ਅਤੇ ਅਸੀਂ ਤੋਰ ਲਏ ਜਿਹੜਾ 200-150 ਬੰਦਾ ਉਹ। ਨਹਿਰ ਦੀ ਪਟੜੀ ਆ ਗਈ ਭੀਖੀ ਤੋਂ। ਉਹ ਕਹਿਣ ਲੱਗਾ ਲਓ ਜੀ ਅਸੀਂ ਆਪਣਾ ਫਰਜ਼ ਨਿਭਾਤਾ ਹੈ, ਤੁਸੀਂ ਹੁਣ ਅੱਗੋਂ ਤੁਹਾਡਾ ਰੱਬ ਬੇਲੀ ਹੈ। ਅੱਛਾ ਅਸੀਂ ਚੱਲੇ ਹਾਂ ਪਿੱਛਾ। ਜਿੱਥੇ ਤੁਹਾਡੇ ਉੱਤੇ ਗੋਲੇ ਚੱਲੇ ਸੀ ਹਾਂ ਉਹ ਤੋਂ ਬਾਬਾ ਅੱਗੇ ਆ ਗਏ ਸੀ? ਹਾਂ ਉਹ ਤਾਂ ਅੱਗੇ ਗੇੜਾ ਖਾ ਕੇ ਆ ਗਏ ਨਾ। ਤੁਹਾਡੇ ਘਰ ਵਾਲੇ ਠੀਕ ਸਹੀ ਸਲਾਮਤ ਰਹੇ? ਅਸੀਂ ਪੰਜੇ ਜੀ ਕਾਇਮ ਸੀ। ਤੁਸੀਂ ਅੱਗੇ ਜੋ ਸੀ? ਉਹ ਜਦ ਬੁਲਾਡੇ ਪਹੁੰਚਿਆ ਨਾ, ਜਦੋਂ ਪੈਨ ਭਾਵੜੇ ਡੰਡੇ ਲੈ ਕੇ, ਹਾਂਜੀ ਮੇਰਾ ਜਿਹੜਾ ਬੜਾ ਭਰਾ ਸੀ ਹਾਂਜੀ ਉਹ 5-10-20 ਮੁੰਡੇ ਨਾ ਇਕੱਠੇ ਹੋ ਕੇ ਲਾਂਘੇ ਨੂੰ ਨਿਕਲ ਗਏ। ਅੱਛਾ ਲਾਂਘੇ ਲਿਪ ਗਿਆ, ਅੱਗੋਂ ਰਾਤ ਪੈ ਗਈ। ਗਾਂ ਸਵੇਰੇ ਦਿਨ ਚੜ੍ਹਿਆ ਨਾ, ਜਲਾਲਾ ਤੇ ਬਦਰੀ ਡੋਗਰ ਤੇ ਜਲਾਲਾ ਗੁੱਜਰ, ਗੁੱਜਰ ਤਾਂ ਬਦਰੀ ਹੋਣੀ, ਜਲਾਲਾ ਡੋਗਰ ਥਾ। ਇਹਨਾਂ ਦਾ ਜੀਮਗੜ੍ਹੋਂ ਗਾਫਲਾ ਕੱਢਿਆ ਹੁੰਦਾ, ਉਹਦੇ ਚਲ ਗਏ ਉਹ। ਅੱਛਾ ਉਹਦੇ ਜੀ ਸੀ ਆਪਣਾ ਮਾਨ ਆ ਰਿਹਾ ਗਾਫਲਾ, ਤੇ ਅਸੀਂ ਇੱਧਰ ਤੁਰ ਪਏ। ਤੁਸੀਂ ਜਦੋਂ ਰਸਤੇ 'ਚ ਆਉਂਦੇ ਸੀ ਰਾਹ 'ਚ ਵੇਖਦੇ ਸੀ ਕਿ ਲੋਕ ਮਰੇ ਨੇ ਕਿ ਜ਼ਿੰਦਾ ਨੇ ਜਾਂ? ਆਹ ਜੀ ਸੜੇ ਪਏ ਤੇ ਜਿਹੜੇ ਕੰਮੀਕਾਰੀ ਪਿੰਡਾਂ 'ਚ ਸੀ ਨਾ ਸਿੱਖਾਂ 'ਚ, ਅੱਛਾ ਜਿਹੜੇ ਅੜੇ ਰਹਿ ਗਏ ਉਹ ਮਾਰਤੇ। ਫਿਰ ਉਹ ਸੜੇ ਪਏ ਤੇ ਤੁਸੀਂ ਵੀ ਕੋਈ ਹਮਲਾ ਕੀਤਾ ਜਾਂ ਤੁਹਾਡੇ ਉੱਤੇ ਕੋਈ ਹਮਲਾ ਹੋਇਆ? ਅਸੀਂ ਜੀ ਡਸਕੇ 'ਚ ਬੜੇ ਹਮਲੇ ਕਰੇ ਨੇ। ਉਹ ਦੱਸੋ ਥੋੜਾ ਜਿਹਾ, ਤੁਹਾਡੇ ਉੱਤੇ ਕਿੱਥੇ ਹਮਲਾ ਹੋਇਆ ਸੀ?
ਫਿਰ ਰਾਹ ਤੇ ਸਾਡੇ ਕੋਈ ਨਹੀਂ ਹਮਲਾ ਨਹੀਂ ਹੋਇਆ। ਨਹੀਂ, ਜਿੱਥੇ ਤੁਸੀਂ ਮਜ਼ਾਮਤ ਕੀਤੀ ਹੋਵੇ ਕਿਸੇ ਦੇ ਨਾਲ, ਤੁਹਾਡੀ ਵੀ ਹੋਈ ਕੋਈ ਲੜਾਈ? ਦੱਸ ਕੇ ਕਿ ਤੁਹਾਨੂੰ ਕਿਹਾ ਵੀ ਦੱਸ ਕੇ ਅਸੀਂ ਰਹੇ ਹਾਂ ਮਹੀਨਾ ਡੇਢ, ਉੱਥੇ ਰੋਜ਼ ਲੜਦੇ ਰਹੇ ਹਾਂ ਰਾਜ। ਫਿਰ ਸਾਨੂੰ ਕੋਈ ਨਹੀਂ ਬਜਾਮਤ ਆਈ। ਸਿੱਖ ਉਹ ਤਾਂ ਸੌ ਕਿ ਜਦ ਬੈਠੇ ਜਦ ਉਹ ਕਿਵੇਂ ਮਾਰਿਆ ਸੀ ਉਹਦੇ ਬਾਰੇ? ਉਹ ਤਕੀਪੁਰ ਵੀ ਸਾਡੇ ਪਿੰਡ 'ਚ ਆ ਗਈ ਉੱਠ ਕੇ। ਕਿਹੜੇ ਪਿੰਡ 'ਚ? ਤਕੀਪੁਰ ਪਿੰਡ ਥਾ ਨਾ ਜਿਹੜਾ, ਉਹ ਵੀ ਉੱਠ ਕੇ ਸਾਡੇ ਪਿੰਡ 'ਚ ਆ ਗਿਆ। ਅੱਛਾ। ਰਤੋ ਕੀ ਵੀ ਆ ਗਿਆ। ਸੌ ਕੀ ਉੱਠ ਰਿਹਾ ਥਾ, ਉਹਨਾਂ ਨੂੰ ਸਿੱਖਾਂ ਨੇ ਹਮਲਾ ਕਰਤਾ ਉਹਨਾਂ ਪਰ। 100 ਕਿਆ ਪਰ ਘਰੋਂ ਗੱਡਾ ਜੁੜੇ ਜੋੜਦਾ ਨਾ, ਕਈ ਜੀ ਮਾਰੇ ਗਏ ਉੱਥੇ, ਗੱਡੇ ਜੁੜੇ ਜੜਾਏ ਰਹਿ ਗਏ। ਤੇ ਪਿੰਡ ਸਾਡੇ ਢੱਡਰੀ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ 100 ਕਿਆ ਨੂੰ ਸਿੱਖ ਪੈ ਗਏ। ਅੱਛਾ। ਜਥਾ ਪੈ ਗਿਆ ਸਿੱਖਾਂ ਦਾ। ਉਹ ਕਿਹੜੀ ਬਰਾਦਰੀ ਦਾ ਪਿੰਡ ਸੀ ਜ਼ਿਆਦਾ? ਮੁਸਲਮਾਨਾਂ ਦਾ, ਰਾਜਪੂਤਾਂ ਦਾ। ਉਹ ਵੀ ਰਾਜਪੂਤਾਂ ਦੇ 100 ਰਾਜਪੂਤ, ਹਾਂ, ਚਾਰੇ ਪਿੰਡ ਦੇ ਰਾਜਪੂਤਾਂ ਹੀ ਸੀ। ਅੱਛਾ, ਰਾਜਪੂਤਾਂ ਦੇ ਸੀ। ਲੋ ਜੀ, 4 ਚਫੇਰੋਂ ਫਿਰ ਜਿਹੜੇ ਮੁੰਡੇ ਥੇ ਬਰਛੇ ਗੰਡਾਸੇ ਲੈ ਕੇ ਆਪਣਾ ਭੱਜ ਕੇ ਪੈ ਗਏ। ਤੁਸੀਂ ਵੀ ਗਏ ਸੀ? ਮੈਂ ਵੀ ਗਿਆ था। ਮੇਰੇ ਕੋਲ ਸੀ 3 ਕੁੰਡੇ ਲੱਗੇ ਹੋਏ थे। ਉਹਨੂੰ ਛਵੀ ਸੀ ਐਡੀ ਲੰਬੀ, ਅੱਛਾ। ਪੁਰਾਣੇ ਵਕਤ ਦੀ, ਸਾਡੇ ਬਾਬੇ ਦਾਦੇ ਦੇ ਵਕਤ ਦੀ। ਉਹ ਬਾਂਸ ਦੇ ਛੋਟੇ ਚੜੀ ਹੋਈ ਸੀ, ਉਹ ਵੀ ਮੈਂ ਲੈ ਕੇ ਵਗ ਗਿਆ। ਅੱਛਾ। ਮੈਂ ਗਿਆ ਲੈ ਜੀ। ਮੇਰੇ ਜਾਣ ਤੋਂ ਪਹਿਲਾਂ ਜਿਹੜੇ ਭੱਜ ਕੇ ਲੰਘ ਗਏ ਥੇ, ਉਹਨਾਂ ਨੇ ਕੋਈ ਗਲੀ 'ਚ ਸਿੱਖ ਇੱਥੇ ਮਾਰਿਆ ਪਿਆ, ਕੋਈ ਉੱਥੇ ਮਾਰਿਆ ਪਿਆ। ਚੁੱਲ੍ਹੇ ਚਮਿਆਰੀ ਲੁੱਟਣ ਵਾਲੇ ਥੇ। ਅੱਛਾ, ਮਰੇ ਪਏ ਤਾਂ ਸਿੱਖ? ਸਿੱਖ ਮਰੇ ਪਏ ਸੀ। ਲੈ ਜੀ, ਉਹ 4 ਚਫੇਰੋਂ ਘੇਰ ਲਿਆ। ਜਿਹੜਾ ਪਿੰਡ 'ਚ ਰਹਿ ਗਿਆ ਨਾ ਸਿੱਖ, ਜਿਹੜਾ ਪਿੱਛੋਂ ਹਟ ਗਿਆ, ਉਹ ਭੱਜ ਗਿਆ, ਉਹ ਨਿਕਲ ਗਿਆ। ਜਿਹੜੇ ਘੇਰੇ 'ਚ ਆ ਗਏ ਫਿਰ ਉਹ ਸਾਰੇ ਮਾਰੇ ਜੀ ਉੱਥੇ 100 ਕਿਆਂ ਦੇ ਵਿੱਚ। ਮੁਸਲਮਾਨ ਵੀ ਮਾਰੇ ਸੀ ਉਹਨਾਂ ਨੇ? ਨਹੀਂ, ਉਹਨਾਂ ਨੇ ਆ ਮੁਸਲਮਾਨ ਇੱਕ ਗੱਡਾ ਜੋੜਦਾ ਸੀ ਵਿਚਾਰੇ ਦੀ, ਕਿਲਾ ਤੋਂ ਉੱਪਰ ਲਟਕ ਰਹੀ ਸੀ ਕਿ ਹੇਠਾਂ, ਉਹ ਵੀ ਕਤਲ ਕਰਤਾ ਤਲਵਾਰ ਨਾਲ। ਅੱਛਾ। ਆ ਗੱਡਾ ਉਹ ਵੀ ਜੁੜਿਆ, ਆਪ ਲਟਕ ਰਿਹਾ ਹੈ। ਜੇ ਤੁਸੀਂ ਘੇਰੇ ਪਿੰਡ ਦੇ ਵਿੱਚ ਤੇ ਕਿੱਦਾਂ ਮਾਰੇ ਫਿਰ? ਫੜ ਕੇ ਜਿਵੇਂ ਗਲੀਆਂ 'ਚੋਂ ਗਲੀਆਂ ਪੈ ਗਏ ਨਾ, ਫਿਰ ਅਸੀਂ ਵੀ। ਤੇ ਮੈਂ ਤਾਂ ਬਾਹਰ ਨਿਆਈਆਂ 'ਚ ਜਾਂਦਾ। ਅੱਛਾ। ਬਾਰ ਚਮਿਆਰਾਂ ਨੇ ਨਹਿਰਾਂ 2 ਲੰਘਦੀਆਂ ਕੋਲੋਂ, ਪਾਣੀ ਸਾਡੇ ਬੜਾ ਉੱਪਰ ਥਾ। ਇੰਨਾ ਟੋਆ ਪੱਟ ਤੇ ਪਾਣੀ ਦਾ ਭਰ ਜਾਂਦਾ ਸੀ। ਤੁਹਾਡੇ ਪਿੰਡ ਦੇ? 100 ਕਹਿੰਦੇ। ਅੱਛਾ, 100 ਕਹਿੰਦੇ। ਲੋ ਜੀ, ਉਹ ਚਮਿਆਰਾਂ ਨੇ ਬੂੜੇ ਮਾੜੇ ਸਿੱਟ ਕੇ ਨਾ ਬੱਲਾਂ ਕੱਦੂਆਂ ਦੀਆਂ ਲਾਈਆਂ ਸੀ ਬੇਲਾਂ। ਉਹ ਮੋੜਿਆਂ ਪਰ ਚੜੀਆਂ ਹੋਈਆਂ ਸੀ, ਵਿੱਚ ਦੀ ਖੂਹੀ ਪੱਟੀ ਹੋਈ ਕੁਹਾਰ। ਇੱਕ ਮੁੰਡਾ ਜਵਾਨ ਹੈ ਜੇ, ਮੁੱਛ ਦਾੜੀ ਉੱਤਰ ਰਹੀ ਦੀ, ਚੀਰਾ ਬੰਨਿਆ ਹੋਇਆ ਰੰਗ ਬਰੰਗਾ ਉਹਨੇ ਸਿਰ 'ਤੇ, ਉਹਦੇ ਵਿੱਚ ਛੁਪ ਗਿਆ। ਜਦ ਮੁਸਲਮਾਨ ਇਕੱਠੇ ਹੋ ਕੇ ਪਏ ਨਾ 4 ਚਫੇਰਿਓਂ, ਉਹਦੇ ਬੇਲਾਂ 'ਚ ਵੜ ਕੇ ਨਾ ਉਹ ਖੂਹੀ ਦੇ ਵਿੱਚ ਬੈਠ ਗਿਆ। ਕੱਚੀ ਕੁਹਾਰ ਸੀ, ਇੱਟਾਂ ਉੱਟਾਂ ਕੋਈ ਨਹੀਂ ਲੱਗੀ ਜਿਹਨੂੰ, ਪਾਣੀ ਥਾ ਉਹਦੇ ਵਿੱਚ। ਅੱਛਾ। ਉਹਦੇ ਵਿੱਚ ਬੈਠ ਗਿਆ। ਉਹ ਮੈਂ ਫਿਰਦਾ ਤੁਰਦਾ ਉਹਨਾਂ ਬੇਲਾਂ 'ਚ ਜਾ ਵੜਿਆ। ਮੈਂ ਝਾਤੀ ਮਾਰੀ, ਉਹ ਵਿੱਚ ਬੈਠਿਆ। ਮੈਂ ਜੀ ਕੰਢੇ 'ਤੇ ਖਲੋ ਕੇ ਉਹਦੇ ਮਾਰੇ ਗਿਆ ਨਾ ਇਸ ਤਰ੍ਹਾਂ ਟੱਪ। ਉਹ ਗੰਡਾਸੀ ਦਾ ਜਿਹੜੀ ਛਵੀ ਕੋਲ ਸੀ, ਉਹਦੀ 8 ਉਂਗਲੀਆਂ ਇਸ ਤਰ੍ਹਾਂ ਲੈ ਗਈਆਂ ਤੇ ਚੀਰਾ ਵੀ ਕੋਈ ਵੱਢਿਆ ਗਿਆ। ਮੈਂ ਤਾਂ ਫਿਰ ਉਹ ਸਾਹ ਨਿਕਲਣੇ ਨੇ ਨਾ ਦਿੱਤਾ ਉਹਦਾ, ਨਾ ਉੱਠਣ ਦਿੱਤਾ। ਮਾਰੀ ਗਿਆ ਉੱਪਰੋਂ। ਜਿੰਨਾ ਚਿਰ ਉਹ ਗਾਬ ਦੇ ਵਿੱਚ ਇੰਝ ਖੁੱਭਿਆ ਨਹੀਂ ਨਾ, ਮੈਂ ਨਹੀਂ ਉਹ ਛੱਡਿਆ। ਜਦੋਂ ਗਾਬ 'ਚ ਖੁੱਭ ਗਿਆ, ਫਿਰ ਬੰਦੇ ਵੀ ਪਿਛਾਂ ਹਟਣ ਲੱਗ ਗਏ, ਆਪਣੇ ਪਿੰਡ ਢੱਡਰੀ ਨੂੰ ਆਉਣ ਲੱਗ ਗਏ। ਇੰਨਾ ਗੁੱਸਾ ਸੀ? ਆ ਗੁੱਸਾ ਤਾਂ ਬਥੇਰਾ ਥਾ। ਤੇ ਫਿਰ ਮੈਂ ਵੀ ਉਹਨਾਂ ਦੇ ਨਾਲ ਆ ਗਿਆ। ਫਿਰ ਰਾਤ ਲੰਘੀ ਹੈ, ਫਜਰੇ ਫਿਰ ਆਪਣੇ ਵੀ ਰਾਤੋਂ ਰਾਤ ਗੱਡੇ ਜੋੜ ਲਏ ਤੇ ਅਜੇ ਤੁਰੇ ਨਹੀਂ ਸੀ। ਸਹੀ ਹੋ ਤੋ ਦੱਸੋਗੇ ਜਦੋਂ ਤੁਸੀਂ ਉਹ ਲੈਣਾ ਪਾਰ ਕੀਤੀਆਂ? ਜਦ ਥਾਣੇਦਾਰ ਆਇਆ। ਹਾਂਜੀ, ਥਾਣੇਦਾਰ ਦਾ? ਥਾਣੇਦਾਰ ਸਾਡੇ ਅੱਗੇ ਲਾ ਕੇ ਤੁਰਿਆ ਘੋੜਾ ਲੈ ਕੇ। ਹਾਂਜੀ। ਉਹ ਸਾਨੂੰ ਭੀਖੀ ਤੀਕਰ ਛੱਡ ਗਿਆ। ਭੀਖੀ ਪਿੰਡ ਸਾਹ ਸਿੱਖਾਂ ਦਾ। ਅੱਗੋਂ ਆ ਗਈ ਸਾਡੀ ਨਹਿਰ, ਜਿਹੜੀ ਸਾਡੀ ਨਹਿਰ ਆ ਜਿਵੇਂ ਆ ਸੂਆ ਆ ਆਪਣੀ, ਇਸ ਤਰ੍ਹਾਂ ਲੰਘਦੀ ਸੀ ਉਹ। ਉਸ ਨਹਿਰ 'ਚ ਉਹ ਨਵਾਂ ਪਿੰਡ ਵੀ ਆ ਗਿਆ ਜਿਹੜਾ ਸਾਡੇ ਨਜ਼ਦੀਕ ਥਾ, ਮੀਲ ਹਟਮਾ ਥਾ, ਉਹ ਵੀ ਆ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਮੁਸਲਮਾਨ ਆਏ ਨੇ। ਉਹ ਬਹੁਤ ਸ਼ਰੀਫ ਪਿੰਡ ਥਾ, ਸਿੱਖਾਂ ਦਾ ਖਬਰ ਨਹੀਂ ਲੜੇ ਹੋਣਗੇ ਪਹਿਲਾਂ ਨਾਲ ਸਿੱਖਾਂ ਦੇ ਜਥਾ 'ਚ। ਉਹਨਾਂ ਨੇ ਜੀ ਸਾਰਿਆਂ ਨੇ ਜੋ ਗੁੜ ਥਾ ਕਿਸੇ ਦੇ ਘਰੇ, ਰੋਟੀ ਪੱਕੀ ਸੀ, ਟੋਕਰੇ ਭਰ ਕੇ ਸਾਡੇ ਅੱਗੇ ਲੈ ਆਏ ਨਹਿਰ 'ਤੇ। ਅੱਛਾ। ਲੈ ਮੀਆਂ ਖਾ ਲਓ ਜਿੰਨੀ ਰੋਟੀ ਲੈਣੀ ਹੈ। ਕਿਸੇ ਨੇ 1 ਫੜ ਲਈ, ਕਿਸੇ ਨੇ 2 ਫੜ ਲਈਆਂ, ਖਾ ਕੇ ਫਿਰ ਜਿਹੜੇ ਮੁੰਡੇ ਗੱਭਰੂ ਥੇ ਵਿੱਚ, ਉਹ ਤਾਂ ਨਿਕਲ ਕੇ ਫਿਰ ਸਾਡੇ ਪਿੰਡ 'ਚ ਆ ਵੜੇ। ਜਿਹੜਾ ਪਿੰਡ ਢੱਡਰੀ ਥਾ ਨਾ, ਅੱਛਾ, ਉੱਥੇ ਆ ਕੇ ਵੜ ਗਏ ਪਿੰਡ 'ਚ।
ਤੇ ਬੀਬੀਆਂ ਤੇ ਅਸੀਂ ਜਿਹੜੇ ਬੰਦੇ ਥੇ ਬੱਚੇ ਬੁੱਚੇ ਅਸੀਂ ਨਹਿਰ ਦੀ ਪਟੜੀ ਉਤਰੀ ਤੁਰੇ ਗਏ। ਅੱਛਾ। ਮਲੇਰਕੋਟਲੇ ਨੂੰ ਜਾ ਰਹੇ ਹਾਂ, ਰਿਆਸਤ ਮਲੇਰਕੋਟਲਾ ਨਵਾਬ। ਹੂੰ ਕਿਲ੍ਹਾ ਬਟੂਆ ਪਿੰਡ ਹੈ, ਕਾਂਝਲਾ ਵੀ ਉਹਨੂੰ ਕਹਿੰਦੇ। ਉੱਥੇ ਜੀ ਦਿਨ ਚੜ੍ਹ ਗਿਆ ਸਾਨੂੰ। ਸਾਨੂੰ ਕੋਈ ਰੁਕਾਵਟ ਨਹੀਂ ਰਸਤੇ 'ਚ ਆਈ, ਨਾ ਕੋਈ ਸਿੱਖ ਆਇਆ ਨਾ ਕੋਈ ਕਿਸੇ ਨੇ ਘੇਰੇ। ਸੂਰਜ ਉੱਗ ਗਿਆ। ਉਹ ਮੇਰਾ ਬਾਲਦ ਕਹਿਣ ਲੱਗਾ ਲੈ ਵੀ ਸਾਰੇ ਇੱਥੇ ਖੁੱਲ੍ਹਾ ਥਾਂ ਆ ਗਿਆ ਪਟੜੀ ਦੇ ਨਾਲ, ਪੈਲੀ ਅੱਪੜ ਪਈ ਸੀ ਵੀ ਇੱਥੇ ਆਪਾਂ ਜਿਹਦੇ ਕੋਲ ਆਟਾ ਉਟਾ ਹੈ ਆਪਣਾ ਠੰਡਾ ਤੱਤਾ ਕਰਕੇ ਖਾ ਪੀ ਲਓ ਅਤੇ ਫਿਰ ਤੁਰਾਂਗੇ। ਉਹ ਜੀ ਸਾਰੇ ਅਸੀਂ ਉੱਥੇ ਹੇਠ ਨਹਿਰ ਪਟੜੀ ਛੱਡ ਕੇ ਉਹ ਪੈਲੀ 'ਚ ਉਤਰ ਗਏ। ਉੱਥੇ ਕਿਸੇ ਨੇ ਟੋਆ ਪੱਟਿਆ, ਕਿਸੇ ਨੇ ਢੇਮਾਂ ਇਕੱਠੀਆਂ ਕਰਕੇ ਆਪਣਾ ਚੁੱਲ੍ਹਾ ਬਣਾਇਆ, ਖੜੀਆਂ ਕਰਕੇ ਉੱਪਰ ਤਵਾ ਰੱਖ ਕੇ ਉੱਥੇ ਪਕਾਉਣ ਲੱਗੇ। ਇਹਨੇ ਚਾਰ ਫਿਰ ਉਹ ਸਿੱਖ ਇਕੱਠੇ ਹੋਣ ਲੱਗੇ। ਅੱਛਾ। ਅਸਲਾ ਉਹਨਾਂ ਦੇ ਕੋਲ ਹੈ, ਤਲਵਾਰਾਂ ਤੇ ਬਰਛੇ। ਉਹ ਆ ਗਏ ਜੀ। ਫਿਰ ਅਸੀਂ ਵੀ ਛੱਡਤਾ, ਪਕਾਉਣਾ ਖਾਣਾ ਕਿਹਨੇ ਆ। ਮੇਰਾ ਉਹ ਵੀ ਨੇੜੇ ਨੇੜੇ ਹੁੰਦੇ ਗਏ। ਅਸੀਂ ਪਟੜੀ ਦੇ ਉੱਪਰ ਇਕੱਠੇ ਹੋ ਗਏ। ਫਿਰ ਉਹ ਕਹਿਣ ਲੱਗੇ ਉਹਨਾਂ ਨੇ ਵੀ 5 ਬੰਦੇ ਜਾਇਆ ਕਰੋ ਨਹਿਰ ਦੇ ਦੂਸਰੇ ਪਾਸੇ, ਜਿਹੜਾ ਮੀਲ ਬੰਦ ਥਾ ਨਾ, ਪਟੜੀ ਬੰਦ ਸੀ ਲਾਂਘੀ ਚੜ੍ਹਦੀ ਪਟੜੀ 'ਤੇ ਅਸੀਂ ਖੜ੍ਹੇ ਹਾਂ। ਉਹ ਜਿਸ ਵਾਰ 5 ਨੂੰ ਤੋੜਨ ਲੱਗੇ ਨਾ, ਟੁਰਿਆ ਕੋਈ ਨਹੀਂ। ਮੇਰੇ ਬਾਲਦ ਨੇ ਨਾਮਦਾਰ ਥਾ, ਲੰਬਰਦਾਰ ਜਮੀਲ ਦਾ ਬਾਪ, ਉਹਨੂੰ ਕਹਿਣਾ ਨਾਮਦਾਰ ਉਤਰ ਕੇ ਨਹਿਰ 'ਚ ਇੰਨਾ ਪਾਣੀ ਤਾਂ ਬੰਦ ਸੀ, ਨਹਿਰ ਫੁੱਲ ਉੱਤਾ ਬੰਦੇ ਦਾ ਡੋਬ ਥਾ, ਇੰਨਾ ਪਾਣੀ ਥਾ ਸਮਝੋ, ਚੱਲਦਾ ਵੀ ਥਾ। ਅਸੀਂ ਵਜ਼ੂ ਕਰਨ ਲੱਗੇ ਹਾਂ। ਉਹ ਜੀ ਉਹਨਾਂ ਨੇ ਫਿਰ ਸ਼ੁਰੂ ਕਰਤਾ ਪਟੜੀ ਪਰ ਹੀ ਮਾਰਨਾ। ਉਹਦੀਆਂ ਬੀਬੀਆਂ ਦੀਆਂ ਸਾਡੇ ਨਾਲ, ਮੇਰੀ ਮਾਂ ਭੈਣ ਹੋਰ ਜਿਹੜੀਆਂ ਬੀਬੀਆਂ ਦੀਆਂ, ਉਹ ਚੀਕਾਂ ਮਾਰਦੀ, ਕੋਈ ਇੱਧਰ ਭੱਜੀ ਹੈ, ਕੋਈ ਇੱਧਰ ਭੱਜੀ ਹੈ। ਕਿਸੇ ਨੇ ਫੜ ਲਿਆ, ਕਿਸੇ ਨੂੰ ਮਾਰਤਾ, ਕਿਸੇ ਨੇ ਜੀ। ਮੇਰੀ ਮਾਂ ਇੱਕ ਦੁਗਨੀ ਦੀ ਪਖੀਰਨੀ ਸੀ, ਮਲੇਰਕੋਟਲੇ ਰਿਆਸਤ ਦੇ ਵਿੱਚ ਦੁਗਨੀ ਪਿੰਡ ਥਾ। ਉੱਥੇ ਦੀ ਪਖੀਰਨੀ ਸੀ, ਉਹ ਦਾਈਪਣਾ ਵੀ ਕਰਦੀ ਸੀ। ਮੇਰੀ ਮਾਂ ਨੂੰ ਔਰ ਮੇਰੀ ਭੈਣ ਨੂੰ ਉਹ ਮਿਲ ਗਈ ਪਖੀਰਨੀ। ਉਹ ਕਹਿਣ ਲੱਗੀ ਸਾਡਾ ਪਿੰਡ ਆ ਨੇੜੇ ਦੁਗਨੀ, ਆਓ ਮੇਰੇ ਨਾਲ ਆਪਣੇ ਘਰ ਬਾਗ ਚੱਲਦੇ। ਮਲੇਰਕੋਟਲੇ ਰਿਆਸਤ 'ਚ ਕੋਈ ਨਹੀਂ ਵੜ ਰਿਹਾ ਹੈ ਸਿੱਖ ਨਾ, ਉਹਦੇ ਕੋਲ ਕੋਈ ਵੀ ਨਹੀਂ ਚੜ੍ਹਿਆ ਹੈ। ਨਹੀਂ ਜੀ, ਅਸੀਂ ਫਿਰ ਉੱਥੇ ਤੁਹਾਡੇ ਬਾਬਾ ਜੀ ਮਰੇ ਨੇ ਉੱਥੇ ਪਿੰਡ ਦੇ ਜਿਹੜੇ? ਬਹੁਤ ਜੀ ਮਰੇ। ਇੱਕ ਮੈਂ ਥਾ, ਇੱਕ ਮੇਰਾ ਬਾਲਦ ਵੀ ਫੌਤ ਹੋ ਗਿਆ, ਮੇਰਾ ਤਾਏ ਦਾ ਪੁੱਤ ਥਾ। ਬਾਲਦ ਉੱਥੇ ਫੌਤ ਹੋਇਆ? ਹਾਂ, ਉੱਥੇ ਮਾਰ ਦਿੱਤਾ ਸੀ? ਉੱਥੇ ਮਾਰਤਾ। ਭਾਈ ਪਹਿਲਾਂ ਨਿਕਲ ਗਿਆ ਜਲਾਲਾਬਾਦਰੀ ਦੇ ਗਾਫਲੇ ਜਿਹੜਾ ਗਿਆ ਜਾ ਕੇ, ਅਤੇ ਬਾਪ ਫਿਰ ਉੱਥੇ ਮਰਿਆ। ਮਾਂ ਅਤੇ ਭੈਣ ਮਸ਼ਹੂਰ ਰਹੀਆਂ। ਅਤੇ ਬਾਕੀ ਔਰਤਾਂ ਮਰੀਆਂ ਉੱਥੇ? ਉੱਥੇ ਮਰੀਆਂ ਮਾਰੀਆਂ, ਕੋਈ ਫੜ ਕੇ ਲੈ ਗਿਆ ਜਿਹੜੀ ਜਵਾਨ ਕੁੜੀ ਸੀ। ਅਤੇ ਫਿਰ ਉਹ ਅਸੀਂ ਜੀ ਸੁਬਾਹ ਮਲੇਰਕੋਟਲੇ ਪਹੁੰਚ ਗਏ। ਨਹਿਰ ਦੀ ਪਟੜੀ ਤੁਰ ਪਏ ਸੀ। 3 ਬੰਦੇ ਉੱਥੋਂ ਨਿਕਲੇ ਬੂਝਾਂ ਦੇ ਵਿੱਚੋਂ, ਸਰ ਦੇ ਬੂਟੇ ਤੇ ਬਹੁਤ ਵੱਡੇ ਵੱਡੇ, ਕੱਤੇ ਦਾ ਮਹੀਨਾ ਸਰ ਪੱਕੀ ਹੋਈ ਸੀ। ਬਹੁਤ ਉੱਚੇ ਬੂਟੇ, ਉਹਨਾਂ 'ਚ ਲੋਕ ਛਪੇ ਹੋਏ ਸੀ। ਅਜੇ ਦਿਨ ਤਰ੍ਹਾਂ ਦਾ ਥਾ। ਅਸੀਂ ਉੱਥੇ ਜਿੱਥੇ ਇਕੱਠੇ ਹੋ ਕੇ ਸਾਨੂੰ ਪਏ ਨਾ ਸਿੱਖ, ਉਸ ਪਟੜੀ ਦੇ ਉੱਪਰ ਆ ਕੇ ਅਸੀਂ ਖਲੋ ਗਏ ਹਾਂ। ਅਜੇ ਦਿਨ ਸੂਰਜ ਦੀ ਚਮਕਾਰ ਪੈ ਰਹੀ ਸੀ। ਮੇਰਾ ਤਹਿਮਦ ਵੀ ਉੱਥੇ ਪਟੜੀ ਦੇ ਨਾਲ ਇਸ ਤਰ੍ਹਾਂ ਭਿੱਜ ਕੇ ਲੱਗਿਆ ਹੋਇਆ, ਅਤੇ ਸਾਫਾ ਵੀ ਖੱਦਰ ਦੇ ਕੱਪੜੇ ਹੁੰਦੇ ਸੀ। ਆ ਕੋਈ ਨਹੀਂ, ਆ ਲੱਠੇ ਲੁੱਠੇ ਪਾਪਲੀਆਂ ਸੀਆਂ। ਖੱਦਰ ਦਾ ਆ ਭਰਾਵਾ ਥਾ, ਘਰ ਦਾ ਸੂਤਰ ਉਹਨਾਂ ਜਲਾਇਆ ਕੋਲ ਬਣਵਾ ਲੈਣਾ। ਹਾਂ, ਉਹ ਮੈਂ ਨਿਚੋੜ ਕੇ ਚਾਦਰ ਵੀ ਉੱਪਰ ਮੋਢਿਆਂ ਦੇ ਸਿੱਟ ਲਈ, ਸਾਫਾ ਵੀ ਉੱਪਰ ਦੀ ਕਰ ਲਿਆ। ਅਸੀਂ ਤਿੰਨੇ ਫਿਰ ਉਹ ਚਾਦਰ ਮੈਂ ਲੱਕ ਬੰਨ੍ਹ ਲਈ, ਸਾਫਾ ਸਿਰ 'ਤੇ ਬੰਨ੍ਹ ਲਿਆ। ਇੱਕ ਧਨੌਲੇ ਦਾ, ਇੱਕ ਸੌਗਿਆਂ ਦਾ, 3 ਮੁੰਡੇ ਅਸੀਂ ਇਕੱਠੇ ਹੋ ਗਏ ਉੱਥੇ ਪਟੜੀ 'ਤੇ। ਅਸੀਂ ਤੁਰੇ ਹਾਂ ਫਿਰ ਉੱਥੋਂ ਸਿੱਧਾ ਮਲੇਰਕੋਟਲੇ ਨੂੰ ਹੋਇਆ, ਨਹਿਰ ਦੀ ਪਟੜੀ ਪੜ ਗਈ। ਉਹ ਜਿਹੜਾ ਸਾਹੂਕਾਰ ਮੁੰਡਾ ਥਾ, ਉਹ ਕਹਿੰਦਾ ਮੈਨੂੰ ਪਤਾ ਮਲੇਰਕੋਟਲੇ ਰਾਹ ਦਾ, ਜਦ ਆਪਾਂ ਨਹਿਰੋਂ ਉਤਰਨਾ ਨਾ ਮੈਂ ਲਾ ਕੇ ਫਿਰ ਤੁਹਾਨੂੰ ਮਲੇਰਕੋਟਲੇ ਨੂੰ ਹੋ ਜਾਵੇ। ਅਸੀਂ ਜਾ ਰਹੇ ਹਾਂ। ਹਰ ਜਿੱਥੇ ਪੁਲ ਆਵੇ ਉੱਥੇ ਹਾਰਮੋਨੀ ਬਾਜੇ ਲੱਗੇ ਹੋਏ, ਰਿਕਾਰਡਾਂ ਵਾਲੇ, ਸੂਈ ਲਾ ਕੇ ਰਿਕਾਰਡ ਗਾਣੇ ਗਾਉਂਦੇ ਸੀ, ਅਤੇ ਸ਼ਰਾਬਾਂ ਪੀ ਰਹੇ ਸਿੱਖ, ਲਲਕਰੇ ਮਾਰ ਰਹੇ। ਅਸੀਂ ਉੱਤਰ ਕੇ ਜਿਹੜਾ 2 ਕਿੱਲੇ ਬਣਾ ਕੇ ਉੱਪਰ ਦੀ ਫੇਰ ਨਹਿਰ ਹੈਗਾ, ਆ ਕੇ ਚੜ੍ਹ ਜਾਣਾ। ਅਜੇ ਅਸੀਂ ਛਾਉਣੀ 'ਚ ਪਹੁੰਚੇ ਨਹੀਂ, ਬਾਰਿਸ਼ ਉਤਰੀ ਫਿਰ ਬੇਓੜ ਕੀ। ਬਾਰਿਸ਼ ਉੱਪਰੋਂ, ਅੱਲਾ ਦੀ ਰਹਿਮਤ, ਬਾਰਿਸ਼ ਬਹੁਤ ਹੋਈ। ਕੱਤੇ ਦੇ ਦਿਲ 'ਤੇ ਤਾਂ ਕੁੰਗੜ ਗਏ ਜੀ।
ਫਿਰ ਜਿਹੜੇ ਮਹਾਜਰ ਗਏ ਸੀ ਇਕੱਠੇ ਹੋਏ ਤੇ ਉੱਥੇ ਰਿਆਸਤ ਦੇ ਵਿੱਚ, ਉਹ ਉਹਨਾਂ ਦੇ 2 ਘਰ ਬੈਠੇ ਤੇ ਉਹਨਾਂ ਨੇ ਅੱਗ ਬਾਲੀ, ਰੋਟੀ ਪਕਾਈ, ਸਾਨੂੰ ਰੋਟੀ ਵੀ ਖਵਾਈ, ਅੱਗ ਵੀ ਸਕਾਈ। ਫਿਰ ਇਹਦੀ ਕੰਪ 'ਚ ਫੇਰ ਵਗ ਜਾਓ, ਕੱਪ ਲੱਗਿਆ ਸੀ ਨਾ ਮਲੇਰਕੋਟਲੇ ਨਵਾਬ ਨੇ ਕੰਪ ਲਾਇਆ ਹੋਇਆ ਸੀ। ਫਿਰ ਅਸੀਂ ਗਾਂ ਜਦ ਗਏ, ਮੇਰੀ ਮਾਂ, ਫਿਰ ਅਸੀਂ ਉਸ ਕੰਪ 'ਚੋਂ ਉਹ 7 ਦਿਨ ਰਹੇ ਅਸੀਂ ਉਸ ਕੈਂਪ 'ਚ? ਕੈਂਪ 'ਚ। ਮਾਂ ਵੀ, ਭੈਣ ਵੀ, ਮੈਂ ਵੀ। ਬਾਲਦਫ ਸੇ ਫੌਤ ਹੋ ਗਿਆ, ਭਾਈ ਭੱਜ ਗਿਆ। ਅੱਛਾ। ਹੋਰ ਵੀ ਸਾਡੇ ਪਿੰਡ ਦੇ ਬੰਦੇ ਸੀ ਵੀ ਜਿਹੜੀਆਂ ਬੀਬੀਆਂ ਤੇ ਜ਼ਖਮੀ ਬੰਦੇ ਨੇ, ਹਾਂਜੀ, ਉਹ ਟ੍ਰੇਨ 'ਚ ਬਹਿ ਜਾਓ, ਹੈਡ ਵੱਢ ਗੱਡਾ ਸਿੰਘ ਹੈਡ ਫਿਰੋਜ਼ਪੁਰ ਇਸ ਸਾਈਡ 'ਤੇ ਲਾ ਕੇ ਆਉਣਗੀਆਂ ਟ੍ਰੇਨਾਂ, ਅਤੇ ਜਿਹੜੇ ਤੁਰਨ ਵਾਲੇ ਨੇ ਹਾਂਜੀ, ਉਹਨਾਂ ਨੂੰ ਅਸੀਂ ਰਾਸ਼ਨ ਦਿੰਦੇ ਹਾਂ। 7 ਕਿਲੋ ਆਟਾ ਦਿੱਤਾ ਫੀ ਬੰਦੇ ਨੂੰ। ਅੱਛਾ। ਸਾਨੂੰ ਬਣਾਤਾ ਆਟਾ ਅਤੇ ਅਸੀਂ ਫਿਰ ਟੁਰਦੇ ਆਏ ਹਾਂ। ਔਰ ਕਿਸੇ ਨੇ ਨਹੀਂ ਸਾਨੂੰ ਕੁਝ ਵੀ ਕਿਹਾ। ਤੁਸੀਂ ਫਿਰ ਕਿੰਨੇ ਦਿਨਾਂ 'ਚ ਇੱਥੇ ਪਹੁੰਚੇ ਹੋ? 6ਵੇਂ-7ਵੇਂ ਦਿਨ ਪਹੁੰਚ ਗਏ ਹਾਂ। ਉਦੋਂ ਫਿਰ ਰਸਤੇ 'ਚ ਕਿਸੇ ਨੇ ਰੋਕਿਆ ਤੁਹਾਨੂੰ? ਕਿਸੇ ਨੇ ਜੋ ਕਿਹਾ। ਮੇਰੀ ਮਾਂ ਅਤੇ ਮੇਰੀ ਭੈਣ ਇਹ ਰੇਲ ਗੱਡੀ 'ਚ ਪਹਿਲਾਂ ਆ ਗਈਆਂ ਕਸੂਰ। ਅੱਛਾ। ਕਸੂਰ ਲੱਗ ਕੇ ਗੱਡੀ ਦੀ ਲਾਈਨ 'ਤੇ ਉਹ ਨਹਿਰ ਉੱਥੇ ਰਸਤੇ 'ਤੇ ਬੈਠੀਆਂ ਦੋਏ, ਅਤੇ ਪੁੱਛੀ ਜਾਣ ਵੀ ਕੋਈ ਸਾਡਾ ਜੀ ਮੈਨੂੰ ਛੱਡ ਕੇ ਆਈਆਂ ਦੀਆਂ। ਅੱਛਾ। ਵੀ ਉਹ ਹੈ, ਉਹ ਕੋਈ ਕਹਿੰਦੀ ਵੀ ਆ ਰਿਹਾ ਹੈ। ਅੱਛਾ। ਫਿਰ ਜਦ ਮੈਂ ਪਹੁੰਚਿਆ ਉੱਥੇ ਅਤੇ ਉਹ ਉੱਠ ਕੇ ਮੈਨੂੰ ਜੱਫੀ ਵਾਲੇ ਦੋ ਜੱਫੜੀ 'ਚ ਲੈ ਲਿਆ ਅਤੇ ਅੱਛਾ, ਉੱਥੇ ਤੁਹਾਡੀ ਫਿਰ ਮੁਲਾਕਾਤ ਹੋਈ? ਮੁਲਾਕਾਤ ਹੋ ਗਈ। ਅਸੀਂ ਫਿਰ ਪਹਿਲਾਂ ਲੁਧਿਆਣੇ ਰਹੇ, ਅਤੇ ਪਹਿਲਾਂ ਕਾਨੇ ਕਾਛੇ ਰਹੇ, ਫਿਰ ਲੁਧਿਆਣੇ ਆ ਕੇ ਰਾਤ ਕੱਟੀ। ਸਹੀ। ਫਿਰ ਅਸੀਂ ਤਿੰਨੇ ਜੀ ਆਪਣੀਆਂ ਤੁਰੇ ਆ ਰਹੇ ਹਾਂ। ਕੰਪ 'ਤੇ ਕੋਈ ਅੱਧਾ ਕੁ ਮੀਲ ਹਟਵਾ ਬੰਗਲਾ ਦਾ ਸੂਆ, ਨਹਿਰ ਦਾ ਸੂਆ ਜਾ ਰਿਹਾ ਵਾ। ਹਾਂਜੀ। ਉਹਦੇ ਉੱਪਰ ਬੰਗਲਾ ਕੁਆਟਰ ਪਏ ਹੋਏ ਸੀ। ਅੱਛਾ। ਉਹ ਮੇਰੀ ਵਾਲਦਾ ਕਹਿਣ ਲੱਗੀ ਵੀ ਮੁਨਸ਼ੀ ਮੇਰਾ ਨਾਮ ਲੈ ਕੇ, ਜੇ ਮੁਨਸ਼ੀ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਹੁਣ। ਅੱਛਾ। ਅਤੇ ਹੋਵੇ ਜੇ ਤੇ ਕਿਤੇ ਬੈਠੀਏ। ਅੱਛਾ। ਮਹਾਜਾ ਮਾਂ ਆਪਾਂ ਫਿਰ ਆ ਬਗਲੇ ਕੁਆਟਰਾਂ 'ਚ ਬੈਠ ਜਾਂਦੇ ਹਾਂ। ਅੱਛਾ। ਮੈਂ ਕੁਆਟਰਾਂ 'ਚ ਲੈ ਗਿਆ, ਦੋ ਮਾਂ ਨੂੰ ਵੀ ਭੈਣ ਨੂੰ ਵੀ। ਇੱਕ ਬੀਬੀ ਅਤੇ ਮਾਈ, ਇੱਕ ਮੁੰਡਾ ਪਹਿਲਾਂ ਸੀ ਉੱਥੇ ਬੈਠੇ। ਅੱਛਾ। ਅਸੀਂ ਜੀ 5 ਇਕੱਠੇ ਹੋ ਗਏ ਕੋਟ ਅਤੇ ਬੈਠੇ ਹਾਂ, ਪਾਣੀ ਪੂਣੀ ਪੀਤਾ। ਮੇਰੀ ਮਾਂ ਨੂੰ ਜਲਾਬ ਆ ਗਿਆ। ਅੱਛਾ। ਜਲਾਬ ਆਇਆ, ਕਹਿਣ ਲੱਗੀ ਆਪਣੀ ਧੀ ਬਾਬਾ ਜੀ 10-12 ਸਾਲ ਦੀ, ਹਾਂਜੀ। ਫਜਲੀ ਉਹਦਾ ਨਾਂ ਸੀ। ਅੱਛਾ। ਵੀ ਫਜਲੀ ਮੇਰੇ ਜਲਾਬ ਆ ਗਿਆ, ਮੈਨੂੰ ਬੇਬਾ ਸਾਹਿਬ ਮੇਰੇ ਤੋਂ ਬਸ 'ਚ ਨਹੀਂ ਰਿਹਾ, ਅੱਛਾ। ਅਤੇ ਮੇਰੀ ਸਲਵਾਰ ਬਦਲ ਦੇ। ਉਹ ਦੂਸਰੀ ਸਲਵਾਰ ਕੱਢ ਕੇ ਉਹਨੇ ਬੁਸ਼ਕੀ 'ਚੋਂ ਅਤੇ ਉਹ ਲਾ ਕੇ ਬਦਲਣ ਲੱਗਿਆ। ਮਹਾ ਰਜਵਾਏ ਦੇ ਉੱਪਰ ਮੈਂ ਚੱਲਦਾ ਨਾਲ, ਧੋ ਲਿਆ ਨੇ ਤੂੰ ਉਹ ਪਾ ਦੇ। ਉਹ ਪਾਤੀ, ਉਹ ਸਲਵਾਰ ਉਹਨੇ ਹੱਥ 'ਚ ਫੜ ਲਈ। ਇੰਨੀ ਮੇਰੀ ਜੁੱਤੀ ਨਹੀਂ ਸੀ ਪੈਰਾਂ 'ਚ। ਮੈਂ ਉੱਥੇ ਮਾਂ ਮਰੀ ਹੈ ਬੈਠੀ ਸੀ ਨਾ, ਉੱਥੇ ਕੱਢ ਕੇ ਮੈਂ ਨੰਗੇ ਪੈਰੀ ਸੀ। ਉਹ ਪਖੜਾ ਜਿਹਾ ਕੰਡੇ ਜਿਹੇ ਚੁਗੇ ਮੈਨੂੰ। ਮੈਂ ਫਜਲੀ ਤੂੰ ਇੱਥੇ ਖਲੋ, ਮੈਂ ਜੁੱਤੀ ਪਾਇਆ ਵਾਂ। ਮੈਂ ਕੁਆਟਰ ਜੁੱਤੀ ਪਾਉਣ ਆਇਆ। ਮੇਰੇ ਜਾਂਦੇ ਨੂੰ ਮੇਰੀ ਮਾਂ ਨੇ ਸਾਹ ਲਿਆ, 1 ਲਿਆ, 2 ਲਿਆ, ਤੀਜਾ ਖਤਮ ਹੋ ਗਿਆ। ਉੱਥੇ ਫੌਤ ਹੋ ਗਈ? ਫੌਤ ਹੋਈ, ਸਾਹ ਫੌਤ। ਮੈਂ ਉਹ ਕੁੜੀ ਨੂੰ ਆਵਾਜ਼ ਮਾਰੀ, ਮਾਂ ਵੀ ਆ ਜਾ, ਮਾਂ ਤਾਂ ਲੰਘ ਗਈ ਹੈ, ਭੱਜ ਕੇ ਆਇਆ ਜੇ ਮਿਲਣਾ। ਬਸ ਉਹਦੇ ਆਉਂਦੇ ਨੂੰ ਉਹ ਸਾਹ ਖਤਮ ਹੋ ਗਿਆ। ਉਹ ਆ ਕੇ ਉੱਪਰ ਡਿੱਗ ਪਈ। ਮੈਂ ਵੀ ਰੋਣ ਲੱਗ ਜਾਂਦਾ ਸੀ। ਫਿਰ ਮੈਂ ਜੀ ਉਹ ਕੁੜੀ ਨੂੰ ਪਿਆਰ ਪੂਰ ਦੇਵਾ ਵੀ ਨਾ ਹੈ, ਚਲੋ ਜਿੱਥੇ ਮਾਂ। ਤੇ ਤੁਹਾਡਾ ਭਾਈ ਨਹੀਂ ਪਹੁੰਚਿਆ ਸੀ? ਨਹੀਂ, ਇਹ ਤਾਂ ਫਿਰ ਜੀਮ ਇੱਧਰ ਸ਼ਹਿਰ ਸੁਲੇਮਾਨ ਨੂੰ ਆਏ ਨੇ। ਅੱਛਾ ਅੱਛਾ ਅੱਛਾ। ਉਹ ਜਲਾਲੇ ਬਦਰੀ ਦੇ ਗਾਫਲੇ 'ਚ ਨਾ, ਗਾਫਲੇ ਨਾਲ ਆਏ ਨੇ।
ਲੋ ਜੀ ਹੁਣ ਦਫਨਾਉਣ ਦਾ ਉਹਨੂੰ ਕੋਈ ਇੰਤਜ਼ਾਮ ਨਾ, ਨਾ ਕਈ ਨਾ ਕੱਪੜਾ। ਉਹ ਮਾਈ ਕਹਿਣ ਲੱਗੀ ਜਿਹੜੀ ਸੀ ਨਾ, ਉਹ ਸਿਆਣੀ ਸੀ ਮਾਈ, ਕਹਿੰਦੀ ਮਾਈ ਕਹਿਣ ਲੱਗੀ ਵੀ ਤੁਸੀਂ ਮੈਨੂੰ ਪਾਣੀ ਲਿਆ ਕੇ ਦੇ ਦਿਓ, ਇੱਥੇ ਕੋਲ ਰੱਖ ਦਿਓ, ਮੈਂ ਇਹਨੂੰ ਨਲਾ ਦਿੰਦੀ ਹਾਂ ਭੈਣ ਆਪਣੀ ਨੂੰ, ਅੱਛਾ ਅਤੇ ਫਿਰ ਤੁਸੀਂ ਜਿਵੇਂ ਹੋਇਆ ਕਰ ਲਿਓ। ਲਈ ਉਹ ਅਸੀਂ ਪਾਣੀ ਰੱਖਤਾ ਕੋਲ, ਕੁੜੀ ਵੀ ਉੱਥੇ ਕੋਲ ਬੈਠ ਗਈ, ਉਹਨਾਂ ਦੋਵਾਂ ਨੇ ਉਹਨੂੰ ਨਲਾਤਾ। ਅਤੇ ਜਿੰਨਾ ਜਾ ਕੇ ਇੱਥੇ ਕੀ ਨਹੀਂ ਕਰਨਾ ਸੀ। ਹਾਂਜੀ ਲਈ ਜੀ ਮੈਂ ਕੋਲ ਪਿੰਡ ਸਾ ਜਿਵੇਂ ਆ ਡੇਰਾ ਹੈ ਨਾ, ਇਸ ਤਰ੍ਹਾਂ ਮੈਂ ਗਿਆ, ਮੈਂ ਮੈਨੂੰ ਕਹੀ ਦੇ ਦਿਓ ਮੇਰੀ ਵਾਲਦਾ ਫੌਤ ਹੋ ਗਈ ਅਤੇ ਮੈਂ ਟੋਆ ਕੱਢ ਲਾਂ। ਹਾਂ ਕਬਰ ਤਾਂ ਉੱਥੇ ਕਿਹਨੇ ਕੱਢਣੀ ਸੀ। ਹਾਂਜੀ ਉਹ ਕਹਿਣ ਲੱਗੇ ਭਾਈ ਅੱਗੇ ਮਹਾਜਰ ਆਉਂਦੇ ਨੇ ਅਤੇ ਕਈਆਂ ਲੈ ਕੇ ਜਿਹੜੀ ਚੀਜ਼ ਦਿੰਦੇ ਉਹ ਲੈ ਜਾਂਦੇ ਨੇ, ਮੁੜ ਕੇ ਦਿੰਦੇ ਨਹੀਂ। ਅਸੀਂ ਅੱਛਾ ਤਾਂ ਉਸ ਪਿੰਡ ਦੇ ਬਸਿੰਦੇ ਸੀ। ਦਿੰਦੇ ਨੇ। ਉਹ ਇੱਕ ਗੋਹਾ ਇਕੱਠਾ ਕਰਨ ਵਾਲੀ ਡੰਗਰਾਂ ਦੀ ਛੋਟੀ ਜਿਹੀ ਕਹੀ ਪਈ, ਆਹ ਲੈ ਜਾ ਕਹਿੰਦਾ, ਮੈਂ ਲੈ ਇਹੀ ਦੇ ਦੇ। ਉਹ ਪਟੜੀ ਨਹਿਰ ਦੀ ਚ ਭਲ ਸਿੱਟੀ ਹੋਈ ਨਹੀਂ ਨਾ, ਪੋਲੀ ਵਿੱਚੋਂ ਸੂਏ ਖੱਡ ਖੱਡ ਕੇ ਐਡਾ ਉੱਚਾ ਥੋੜ੍ਹਾ ਹੋਇਆ ਪੱਟ ਖਾਲ ਦੇ ਉੱਪਰ, ਸੂਏ ਦੇ ਜਿਹੜੇ ਬਾਅਦ ਦੇ ਵਿੱਚ ਖਾਲ ਨਿਕਲੇ, ਮੋਗਾ ਲਾ ਕੇ ਖਾਲ ਨਿਕਲਿਆ ਤਾਂ ਨਾ, ਉੱਥੇ ਭਲ ਬੜੀ ਸੀ। ਹਾਂਜੀ ਮੈਂ ਤਾਂ ਉਹ ਭਲ ਦੇ ਸਿਰ ਪਰ ਚੜ੍ਹ ਗਿਆ, ਮੈਂ ਉਸ ਅੱਧੀ ਉੱਧਰ ਹਟਾਈ, ਅੱਧੀ ਉੱਧਰ ਹਟਾਈ, ਵਿਚਾਲੇ ਟੋਆ ਬਣਾ ਲਿਆ। ਸਾਡੇ ਕੋਲ ਸੀ ਇੱਕ ਖੱਦਰ ਦੀ ਫੁਲਕਾਰੀ ਜੀ ਬੀਬੀਆਂ ਲੈਣ ਵਾਲੀ, ਉਹ ਸਾਫ਼ ਸੀ, ਅਜੇ ਵਰਤੀ ਨਹੀਂ ਸੀ। ਮੈਂ ਉਹ ਮਾਈ ਨੂੰ ਕਿਹਾ, ਲੈ ਮਾਈ ਇਹਦੇ 'ਚ ਲਪੇਟ ਦੇ। ਮੇਰੀ ਮਾਂ ਉਹਨੇ ਹੇਠਾਂ ਵਿਛਾ ਕੇ ਉੱਪਰ ਲਪੇਟ ਕੇ ਵਿੱਚ, ਅਤੇ ਉਹਨੇ ਨਲਾਤੀ। ਅਤੇ ਉਹ ਅਸੀਂ ਬੰਨ੍ਹ ਕੇ ਸਿਰ ਵੱਲੋਂ ਵੀ ਉਹ ਬੰਨ੍ਹਣ ਦੀ ਫੁਲਕਾਰੀ ਜੀ, ਪੈਰਾਂ ਵੱਲੋਂ ਵੀ ਬੰਨ੍ਹ ਲਈ। ਇੱਕ ਪਾਸੇ ਉਹ ਮੁੰਡੇ ਨੇ ਫੜ ਲਈ ਜਿਹੜਾ ਥਾ, ਉਹ ਜਵਾਨ ਚੰਗਾ ਵਾ, ਮੈਂ ਵੀ ਮੁੱਠ ਦੌੜੀ ਆਈ ਹੋਈ ਸੀ ਬਣਾ ਦੇ ਬਣਾਉਂਦੇ। ਅਸੀਂ ਦੋਏ ਜੀ ਉਸ ਟੋਏ 'ਚ ਲਿਜਾ ਕੇ ਉਹਦੇ ਵਿੱਚ ਇੱਧਰ ਨੂੰ ਉਤੋਂ ਵੱਲ ਸਿਰ ਕਰਤਾ, ਇਸ ਦਾ ਖਾ ਥਾ, ਉਹ ਟੋਏ 'ਚ ਰੱਖ ਕੇ ਅਤੇ ਫਿਰ ਉਹ ਉੱਪਰ ਡੰਡੇ ਵੱਡੇ ਕਿੱਕਰਾਂ ਕੁੱਕਰਾਂ ਦੇ, ਜਿਹੜੇ ਛੋਟੇ ਬੂਟੇ ਦੇ ਪਹਾੜੀ ਕਿੱਕਰਾਂ ਦੇ, ਉਹਦੇ ਉੱਪਰ ਪਾਏ। ਸੜਕੜਾ ਵੱਢਿਆ, ਉਹ ਉੱਪਰ ਪਾ ਕੇ ਅਤੇ ਉਸ ਮਿੱਟੀ ਪਾ ਕੇ ਦੋਏ ਭੈਣ ਭਾਈ ਆ ਗਏ। ਸ਼ਾਮ ਨੂੰ ਉੱਥੇ ਕੰਪ 'ਚ ਸਾਡੇ ਪਿੰਡ ਦੇ ਬੰਦੇ ਸੀ, ਜਿਹੜੇ ਸਾਡੀ ਬਲਾਦਰੀ ਦੇ ਪਾਸੇ ਸਾਡੀ ਪੱਤੀ ਦੇ ਨਹੀਂ ਥੇ, ਹੋਰ ਪੱਤੀ ਦੇ, ਉਹ ਮਿਲ ਗਏ ਸਾਨੂੰ। ਅਸੀਂ ਉਹਨਾਂ ਕੋਲ ਬੈਠ ਗਏ ਹਾਂ। ਬੈਰਗਾਂ ਬਣੀਆਂ ਹੋਈਆਂ ਨੇ, ਇਸ ਤਰ੍ਹਾਂ ਬਰਾਂਡਾ ਥਾ, ਬਰਾਂਡੇ ਨਾਲ ਉਹਨਾਂ ਨੇ ਢੋਆਂ ਲਾ ਕੇ ਕੱਪੜੇ ਕੁੱਪੜੇ ਉਹਨੇ ਰੱਖੇ ਹੋਏ ਤੇ ਇੱਧਰ ਦੱਖਣ ਨੂੰ ਪੈਰ ਕਰੇ ਹੋਏ ਤੇ ਅਸੀਂ ਉਹਨਾਂ ਕੋਲ ਪਹਾੜ ਨੂੰ ਪੈਰ 'ਚ, ਦੱਖਣ ਨੂੰ ਪੈਰ 'ਚ ਪਹਾੜ ਨੂੰ ਸਿਰ ਥਾ ਲਾਉਂਦਾ। ਅਸੀਂ ਉੱਥੇ ਬੈਠ ਗਏ ਹਾਂ। ਉਹ ਮੇਰੀ ਮਾਂ ਭੈਣ ਨੂੰ ਤਾਂ ਨਮੂਨੀਆ ਹੋ ਗਿਆ। ਨਮੂਨੀਆ ਹੋ ਗਿਆ। ਤੁਸੀਂ ਵੀ ਬਿਮਾਰ ਹੋ ਗਏ? ਮੈਂ ਤਾਂ ਸਹੀ ਥਾ। ਭੈਣ ਨੂੰ ਅੱਛਾ ਲੈ ਜੀ, ਉਹ ਨਾਲ ਸਨ ਹਕੀਮ ਤਾਂ ਸਾਡੇ ਪਿੰਡ ਦਾ ਬੰਦਾ, ਉਹ ਤਹੱਜਦ ਦੀ ਨਮਾਜ਼, ਤਹੱਜਦ ਗੁਜ਼ਾਰ ਤਾਂ ਨਮਾਜ਼ ਪੜ੍ਹਦਾ ਹਾਂ। ਉਹਨੇ ਲੋਟਾ ਭਰ ਕੇ ਪਾਣੀ ਦਾ ਆਪਣੇ ਸਿਰਹਾਣੇ ਨਾਲ ਰੱਖਿਆ। ਉਹ ਕੁੜੀ ਉੱਠੇ, ਲੋਟਾ ਮੂੰਹ ਨੂੰ ਲਾਏ ਅਤੇ ਪੀ ਜਾ, ਲੋਟਾ ਮੂੰਹ ਨੂੰ ਲਾਏ ਅਤੇ ਪੀ ਜਾ, ਦਾਜ ਲੱਗੀ ਨਮੂਨੀਏ ਦੀ। ਉਹ ਸਾਰਾ ਪੀ, ਕਹਿੰਦਾ ਮੁਨਸ਼ੀ ਤੇਰੀ ਭੈਣ ਤਾਂ ਬਿਮਾਰ ਹੈ ਅਤੇ ਇਹਦਾ ਕੁਝ ਕਰ। ਇਹਦਾ ਮੇਰਾ ਸਾਰਾ ਪਾਣੀ ਪੀ ਗਈ ਤਾਂ ਨਮਾਜ਼ ਵਜ਼ੂ ਕਰਨ ਵਾਲਾ। ਅੱਛਾ। ਮੈਂ ਉਸ ਸਕੂਲ ਹਸਪਤਾਲ ਥਾ ਨਾਲ, ਉੱਥੇ ਲੈ ਗਿਆ ਭੈਣ ਨੂੰ, ਉੱਥੇ ਉਹਨਾਂ ਨੇ ਦਾਖਲ ਕਰ ਲਈ। 2 ਦਿਨ ਰਹੀ ਉਹ ਜਿਉਂਦੀ। ਫਿਰ ਉੱਥੇ 2 ਦਿਨ ਜਿੰਦੀ ਰਹੀ ਹਸਪਤਾਲ 'ਚ। ਅੱਛਾ। ਭੈਣ ਤੀਜੇ ਦਿਨ ਉਹ ਵੀ ਸਾਹ ਦੇ ਗਈ। ਉਹ ਵੀ ਫੌਤ ਹੋ ਗਈ? ਉਹ ਵੀ ਫੌਤ ਹੋ ਗਈ। ਲਈ ਰਹਿ ਗਿਆ ਮੈਂ ਇਕੱਲਾ। ਹੁਣ ਮੈਂ ਕਰਾਂ ਕੀ, ਇਹਨੂੰ ਕਿੱਥੇ ਲਿਜਾਵਾਂ, ਕਿੱਥੇ ਕਰਾਂ। ਉਹ ਕਾਰਪੋਰੇਸ਼ਨ ਜਿਹੜੇ ਮਸ਼ੀਨਾਂ ਰੱਖੀਆਂ ਜਿਨ੍ਹਾਂ ਨੇ ਖਾਲੀਆਂ ਪੱਟਣ ਨੂੰ ਟੋਏ, ਹਾਂਜੀ, ਉਹ ਕਿਹੜਾ ਦਫਨਾਉਂਦਾ, ਕਿਹੜਾ ਲੈਦ ਕੱਢਦਾ, ਆਹ ਟੋਆ ਕੱਢਦੇ ਵਿੱਚ ਪਾ ਕੇ, ਜਿਹੜਾ ਮਰ ਜਾਂਦਾ ਕੰਪ 'ਚ ਬਿਮਾਰ ਹੋ ਕੇ, ਉਹ ਉਹਦੇ ਵਿੱਚ ਪਾ ਕੇ ਮਿੱਟੀ ਪਾ ਦਿੰਦੇ। ਉਹ ਕਿਸੇ ਨੇ ਭੇਜਤੇ। ਉਹ ਆਏ ਵੀ ਹਾਂ ਜੀ, ਡਾਕਟਰ ਨੇ ਭੇਜੇ ਨਾ, ਉਹਦੇ ਬੰਦੇ, ਡਾਕਟਰ ਦੇ ਬੰਦੇ ਨੇ ਸਲਾਹ ਦਿੱਤੀ ਉਹਨੂੰ। ਉਹ ਆ ਕੇ ਕਹਿਣ ਲੱਗੇ ਹਾਂ ਵੀ ਕੋਈ ਇੰਤਜ਼ਾਮ ਹੈ। ਮੈਂ ਮੇਰੇ ਕੋਲ ਕੋਈ ਇੰਤਜ਼ਾਮ ਨਹੀਂ, ਮੈਂ ਇਕੱਲਾ ਹੀ ਹਾਂ। ਅਤੇ ਉਹ ਨਾਲ ਫਿਰ ਉਹ ਗੱਡੀ ਲੈਂਦੀ ਛਕੜਾ, ਉਹਦੇ 'ਚ ਗੱਡੀ 'ਚ ਪਾ ਕੇ ਅਤੇ ਲੈ ਗਏ। ਅੱਲਾ ਜਾਣੇ ਕਿੱਥੇ ਲਗਾਏ ਕਿੱਥੇ ਨਹੀਂ। ਫਿਰ ਮੈਨੂੰ, ਫਿਰ ਤੁਹਾਡਾ ਭਾਈ ਕਿੰਨੇ ਦਿਨਾਂ ਬਾਅਦ ਮਿਲਿਆ ਤੁਹਾਨੂੰ? ਇਹ ਮੈਨੂੰ 14ਵੇਂ 15ਵੇਂ ਦਿਨ ਮਿਲਿਆ। ਫਿਰ ਪੁੱਛਦਾ ਗਿਣਦਾ। ਫਿਰ ਦੱਸਿਆ ਉਹਨੂੰ? ਹਾਂ, ਉਹਨੂੰ ਦੱਸਿਆ। ਫਿਰ ਅਸੀਂ ਦੋਵੇਂ ਭਾਈ ਇਕੱਠੇ ਰਹੇ ਉੱਥੇ। ਫਿਰ
ਤਲਵੰਡੀ ਵਾਲਿਆਂ ਦੇ ਨਾਲ ਸਾਡੀ ਫੁੱਫੀ ਸੀ ਉੱਥੇ, ਬੇਵਾ ਸੀ ਅਜੇ, ਬੜੀ ਫੁੱਫੀ ਦਾ ਸ਼ਾਦੀ ਹੋਈ ਸੀ, ਜੰਝ ਆਈ ਸੀ, ਤੇ ਉਹ ਛੋਟੀ ਸੀ ਇੰਨੀ ਕੁ, ਨਾਲ ਪਾਣੀ ਉਹਨੂੰ ਵੀ ਪਿਲਾਤਾ, ਛੋਟੀ ਫੁੱਫੀ ਨੂੰ 8-10 ਸਾਲਾਂ ਦੀ ਬੱਚੀ ਸੀ, ਉਹਨੂੰ ਵੀ ਪਾਣੀ ਪਿਲਾਤਾ। ਕਹਿੰਦੇ ਲੈ ਤੇ ਛੋਟੇ ਉਹਦੇ ਛੋਟੇ ਭਾਈ ਨੂੰ ਜਿਹੜਾ ਅੰਦਰ ਆਇਆ ਸੀ ਨਾ, ਫੁੱਫੜ ਸਾਡਾ, ਉਹਦਾ ਛੋਟਾ ਭਾਈ ਸੀ, ਜਿੱਦਾਂ ਉੱਧਰ ਉਹਨੂੰ ਵੀ ਪਾਣੀ ਪਿਲਾਤਾ, ਉਹਨੂੰ ਵੀ ਪਾਣੀ ਪਿਲਾਤਾ। ਉਹ ਫੁੱਫੀ ਤਲਵੰਡੀ ਵਾਲੇ ਦੇ ਨਾਲ ਆਏ, ਉਹ ਤਾਂ ਕਿਧਰੇ ਹੋਰ, ਮੈਂ ਜਾ ਕੇ ਫਿਰ ਕੰਪ ਚੋਂ ਆਪਣੀ ਫੁੱਫੀ ਨੂੰ ਲੈ ਆਇਆ। ਉਹ ਫੁੱਫੀ ਸਾਨੂੰ ਪਕਾ ਕੇ ਦਿੰਦੀ ਰਹੀ, ਅਸੀਂ ਜਿੰਨਾ ਚਿਰ ਉੱਥੇ ਕੰਪ 'ਚ ਰਹੇ ਉਹਨਾਂ ਚਿਰ ਬਾਹਰੋਂ ਲਿਆ ਕੇ ਰਸਲ ਪਾਣੀ ਦਿੰਦੇ ਰਹੇ ਦੋਵੇਂ ਭਾਈ। ਫਿਰ ਉੱਥੋਂ ਜੀ ਉਮਰ ਖਾਂ ਦਾ ਸਾਡੀ ਫੁੱਫੀ ਦਾ ਪੁੱਤ ਤਲਵੰਡੀ, ਉਹ ਸਾਨੂੰ ਨਾਲ ਲੈਣ ਵਗ ਗਿਆ ਇੱਥੋਂ, ਸਾਰੇ ਜਦੋਂ ਇੱਥੇ ਤਲਵੰਡੀ ਵਾਲੇ ਆਬਾਦ ਹੋ ਗਏ ਨਾ ਇੱਥੇ, ਉਹ ਸਾਨੂੰ ਕੰਪ 'ਚ ਲੈਣ ਵਗ ਗਿਆ। ਫਿਰ ਅਸੀਂ ਉਹਦੇ ਨਾਲ ਕੰਪ 'ਚ ਆਏ, ਕੰਪ 'ਚੋਂ ਇੱਥੇ ਆਏ, ਇੱਥੇ ਆਬਾਦ ਹੋਏ। ਹਾਂ, ਬਸ ਉਹਦੇ ਫਿਰ ਆਪਣਾ ਕਰਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ। ਸ਼ਾਦੀ ਤੁਹਾਡੀ ਉੱਥੇ ਹੋਈ ਸੀ ਕਿ ਇੱਥੇ ਆ ਕੇ ਹੋਈ? ਇੱਥੇ ਹੋਈ। ਇੱਥੇ ਆ ਕੇ ਹੋਈ। ਹਾਂ, ਫਿਰ 2 ਹੋ ਗਈਆਂ। ਹਾਂਜੀ, ਫਿਰ ਮੇਰੀਆਂ ਸ਼ਾਦੀਆਂ 2 ਹੋ ਗਈਆਂ। 2 ਸ਼ਾਦੀਆਂ ਕੀਤੀਆਂ? ਹਾਂ, ਇੱਕ ਆ ਭਰੋ ਕੀ ਪਿੰਡ ਹੈ, ਅੱਛਾ, ਆ ਕਾਮੂਕਿਆਂ ਦੇ ਕੋਲ, ਉੱਥੇ ਹੋ ਗਈ। ਫਿਰ ਜ਼ਮੀਨ ਤੁਹਾਡੀ ਮਿਲੀ ਤੁਹਾਨੂੰ ਇੱਥੇ ਆ ਕੇ? ਹਾਂ ਜੀ, ਮਿਲੀ। ਕਿੰਨੀ ਜ਼ਮੀਨ ਸੀ ਉੱਥੇ? ਸਾਨੂੰ ਜੀ ਦੋਵੇਂ ਭਾਈਆਂ ਨੂੰ 5.5 ਕਿੱਲੇ ਮਿਲੇ। ਬਸ? ਉੱਥੇ ਕਿੰਨੀਆਂ ਸੀ ਤੁਹਾਡੇ ਵਾਲਾ ਸਾਹਿਬ ਦੀਆਂ? ਉੱਥੇ ਜੀ ਵਿਗੇ ਥੇ, ਕਿੱਲੇ ਨਹੀਂ ਥੇ। ਆ 14 ਇੱਕ ਥਾਂ ਤੇ 16 ਇੱਕ ਥਾਂ ਤੇ, 27-28 ਇੱਕ ਸਾਲ ਤੇ। ਇੱਕ ਸਾਡਾ ਤਾਏ ਦਾ ਪੁੱਤ ਸੀ ਹਕੀਮ, ਸਕੇ ਤਾਏ ਦਾ, ਆਧੀ ਥਾ ਸਾਡੇ ਨਾਲੋਂ। ਉੱਥੇ ਅੱਧੀ ਅਸੀਂ ਬਾਅਦ ਖਾਂਦੇ ਰਹੇ। ਜ਼ਮੀਨ ਥੋੜੀ ਮਿਲੀ ਤੁਹਾਨੂੰ? ਥੋੜੀ ਮਿਲੀ। ਉਹ ਸਾਡੇ ਨੰਬਰ ਬਹੁਤ ਘੱਟ ਮਿਲੇ। ਇਹ ਪਟਿਆਲੇ 'ਚ ਦੀ ਤਲਵੰਡੀ ਦੇ ਨੰਬਰ ਬਹੁਤੇ ਬਣੇ ਨੇ, ਸਾਡੇ ਬਹੁਤ ਘੱਟ। ਸਾਨੂੰ ਇੱਥੇ 85 'ਚ ਮਿਲੀ, ਸਾਡੇ 17-18 ਨੰਬਰ ਸੀ, ਜ਼ਮੀਨ ਘੱਟ ਮਿਲੀ। ਅੱਛਾ ਬਾਬਿਓ, ਜਦੋਂ ਤੁਸੀਂ ਇਸ ਪਿੰਡ ਆ ਗਏ ਹਾਂ, ਕੀ ਨਾਂ ਇਸ ਪਿੰਡ ਦਾ? ਬੁੱਢਾ ਕਰਾਇਆ। ਬੁੱਢਾ ਕਰਾਇਆ। ਤੇ ਉਦੋਂ ਤੁਹਾਡੇ ਨਾਲ ਇੱਥੇ ਲੋਕਾਂ ਨੇ ਕੀ ਸਲੂਕ ਕੀਤਾ ਸੀ, ਜਿਹੜੇ ਇੱਥੋਂ ਦੇ ਵਸਿੰਦੇ ਸਨ? ਜਿਹੜੇ ਤਾਂ ਥੇ ਨੇਕ ਬੰਦੇ, ਹਾਂਜੀ, ਉਹ ਤਾਂ ਸਾਨੂੰ ਨੇੜੇ ਲਾਦੇ ਥੇ, ਦੁੱਧ ਵੀ ਦੇ ਦਿੰਦੇ ਸੀ, ਤੇ ਆਪਣੇ ਕੋਲ ਪੱਠੇ ਪੁੱਠੇ ਪਵਾ ਕੇ ਸਾਨੂੰ ਆਟਾ ਦਾਣਾ ਵੀ ਦੇ ਦਿੰਦੇ ਸੀ। ਅੱਛਾ। ਜਿਹੜੇ ਖਾਣ ਹਿਲੇ ਸੀ ਨਾ ਲੁੱਟਮਾਰ, ਹਾਂਜੀ, ਉਹ ਸਾਨੂੰ ਕਹਿੰਦੇ ਉਹ ਆ ਗਿਆ ਪਨਾਈ ਇਹਦੀ ਭੈਣ ਨੂੰ, ਇਹਨੂੰ ਫੜੋ। ਅੱਛਾ, ਪਨਾਈ ਕਹਿੰਦੇ ਸੀ ਤੁਹਾਨੂੰ? ਪਨਾਈ। ਇਹਨਾਂ ਲੋਕਾਂ ਨੂੰ ਕੀ ਪਤਾ ਕਿ ਕਿਵੇਂ ਜਾੜੇ ਆਪਣਾ ਹਰ ਚੀਜ਼ ਮਰਵਾ ਕੇ ਆਏ? ਕੀ ਦੇਖਿਆ ਜੀ। ਠੀਕ ਹੋ ਗਿਆ ਬਜ਼ੁਰਗੋ। ਅੱਛਾ ਜੀ।